ਉਹਨਾਂ ਨੂੰ ਮਾਈ ਵਾਲੀ ਜਾਂਦੇ ਹਨ ਜ਼ਿਮੀਂਦਾਰ। ਅੱਛਾ। ਉਹ ਆਖਣਗੇ ਖੈਰ ਤੇ ਛਾਤੀ ਤੇ ਹੱਥ ਮਾਰ ਕੇ ਕੰਡ ਤੇ ਅੱਛਾ। ਆਖਣਗੇ ਇਮਾਮ ਦੀ ਨਾ ਸਾਰੀ ਦੁਨੀਆ ਦੌੜ ਜਾਏਗੀ, ਅੱਛਾ। ਤੇਰੀ ਕੰਡ ਤੇ ਸੋਟਾ ਨਾ ਆਵੇ ਤੇ ਮੈਂ ਵੀ ਤੇ ਘੋੜਾ ਵੀ ਇੱਕ ਛੜੋ ਹੱਥੀ ਨਹੀਂ ਖੋਲਣ। ਅੱਛਾ। ਪਰ ਇੰਨਾ ਜੁਰਕਾ ਕਿਹਦਾ ਪੈ, ਕੋਲ ਦੇ ਤਲਵਾਰ ਕੋਲ ਹਾਥੀ। ਅੱਛਾ। ਕੋਈ ਗਾ ਨਹੀਂ ਹੋਇਆ। ਮਤਲਬ ਵੱਡਾ ਜ਼ੋਰ ਵਾਲਾ ਬੰਦਾ ਸੀ ਇਮਾਮ ਦੀ। ਬਿਲਕੁਲ। ਜਿਹੜੇ ਖੱਤਰੀ ਹਨ, ਇੱਕ ਨਾ ਬਰਕਤ ਸੀ, ਇੱਕ ਨਾ ਲਾਲ ਸੀ। ਅੱਛਾ। ਇੱਕ ਨਾ ਜਿਉਣਾ ਸੀ। ਜਿਉਣਾ। ਹਾਂਜੀ। ਇੱਕ ਨਾ ਯਾਰੀ ਸੀ। ਤੇ ਇੱਥੇ ਜਿਹੜਾ ਮੈਂ ਨਾਂ ਲੈਣਾ ਸੁੰਦਰ ਸਿੰਘ। ਅੱਛਾ। ਉਹ ਨਹੀਂ ਜਾਂਦਾ। ਅੱਛਾ। ਉਹਨੂੰ ਤੇ ਖੜਿਆ ਸੀ ਬੰਦੇ ਨੇ ਧੱਕੇ ਨਾਲ। ਹਾਂਜੀ। ਬੜਿਆਣੇ ਇਕੱਠ ਹੋਇਆ ਉਹਨਾਂ ਦਾ। ਹਾਂਜੀ। ਫਿਰ ਉਹਨੂੰ ਬੁਲਾ ਲਈ, ਨਾ ਛੱਡਿਆ। ਨਹੀਂ ਤੇ ਆਂਦਾ ਸੀ ਮੇਰੇ ਆ ਜਿਹੜੇ ਵਾਲ ਨੇ ਨਾ ਸਿਰ ਦੇ। ਅੱਛਾ। ਆ ਇੱਥੇ ਸੁਹਾਗੇ ਦੇ ਧਾਰ ਕੇ ਤੇ ਕੇਸ ਮੇਰੇ ਕੱਟ ਚਲੋ। ਬਾਪੂ ਅੱਜ ਤੇਰੇ ਪਿੰਡ ਦਾ ਇੱਕ ਬੰਦਾ ਆਇਆ ਸੀ ਮੁੰਡਾ। ਅੱਛਾ। ਹਾਏ ਕਿਸੋਂ ਹਾਏ ਵੱਡਿਆ ਗੁਨਾਹ ਆਂਦਾ ਸੀ। ਉਹ ਜੋ ਮਾਂ ਜਿਹੜੇ ਮੈਨੂੰ ਦੱਸਣਾ ਉਤਰ ਕੇ ਵਿਹੜੇ ਹੋ ਗਏ ਤੇ ਉਹ ਘੋੜੀ ਛੱਡਣ ਗਿਆ। ਆਖਾਂਗਾ ਮੈਂ ਦੇ ਛੜੀ, ਮੈਂ ਧੀ ਨੂੰ ਦੇ ਛੜੀ। ਜੇ ਤੁਹਾਡੀ ਧੀ ਤੇ ਸਾਡੀ ਵੀ ਧੀ ਹੈ, ਮੈਂ ਧੀ ਨੂੰ ਦੇ ਛੜੀ। ਲੰਬੜਦਾਰਾ ਲੈ ਫੜ ਕੇ ਪੁਲਿਸ ਉੱਠੋ ਦਾ ਢਕੇ ਮਰ ਚਲੇ ਤੇਰੇ ਆਏ। ਉਹਨਾਂ ਨੂੰ ਪਾਣੀ ਦਾ ਘੋਟਾ ਉਹ ਚੱਲ ਕੇ। ਅੱਛਾ। ਚਲੋ ਮੈਂ ਇੱਥੇ ਬਹਿਣਾ। ਸੁਣਾਈ ਕਿ ਇੱਕ ਸਿਗਰਟਾਂ ਦੀ ਡੱਬੀ ਚ ਕੁਝ 4 ਆਨੇ ਸਨ। ਯਾਨੀ ਕਿ ਉਸ ਵਕਤ ਦੇ ਵਿੱਚ ਜਦੋਂ ਡਾਕਾ ਹੋਇਆ ਵੇ, ਇਹਦਾ ਮਤਲਬ ਇਹ ਵੀ ਜ਼ਾਹਰ ਹੁੰਦਾ ਨਾ ਕਿ ਉਸ ਵੇਲੇ ਕੋਈ ਚੋਰੀ ਚਕਾਰੀ ਦਾ ਰਿਵਾਜ ਹੀ ਕੋਈ ਨਹੀਂ ਸੀ, ਇਸ ਤਰ੍ਹਾਂ ਦਾ ਕੋਈ ਦੌਰ ਹੀ ਨਹੀਂ ਸੀ। ਤਾਂ ਹੀ ਤੇ ਮਾਂ ਸਿਗਰਟਾਂ ਦੀ ਡੱਬੀ ਦੇ ਉੱਤੋਂ ਇਹਨਾਂ ਚੁੱਕਿਆ ਗਿਆ, ਦਵਾਈ ਪੈ ਗਈ ਕਿ ਡਾਕਾ ਹੋ ਗਿਆ। ਡਾਕਾ ਹੋ ਗਿਆ। ਅੱਛਾ। ਫੜ ਕੇ ਤੇ ਬਿਲਕੁਲ। ਜਿੱਥੇ ਇਸ ਟਾਈਮ ਜੀ ਸਕੂਲ ਬਣਿਆ ਵੀ ਬੱਚਿਆਂ ਦਾ ਪ੍ਰਾਇਮਰੀ ਸਕੂਲ, ਤੇ 1947 ਤੋਂ ਪਹਿਲੇ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਜੀ ਇਹ ਸਾਰੀ ਜਗ੍ਹਾ ਇਸ ਜਗ੍ਹਾ ਤੇ ਗੁਰਦੁਆਰਾ ਹੁੰਦਾ ਸੀ। ਜੀ अस्सलामुअलैकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੀਂ ਸਟੋਰੀ ਦੇ ਨਾਲ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਤੁਹਾਨੂੰ ਗੁੰਨਾ ਕਲਾਂ ਪਿੰਡ ਦੇ ਵਿੱਚ ਲੈ ਕੇ ਆਇਆ ਵੇ। ਗੁੰਨਾ ਕਲਾਂ ਪਿੰਡ ਦਾ ਜ਼ਿਲ੍ਹਾ ਤੇ ਤਹਿਸੀਲ ਸਿਆਲਕੋਟ ਤੇ ਡਿਸਟ੍ਰਿਕਟ ਸਿਆਲਕੋਟ ਦਾ ਜੀ ਬੜਾ ਮਸ਼ਹੂਰ ਤੇ ਮਾਰੂਫ ਪਿੰਡ। ਇਹਦੇ ਮਸ਼ਹੂਰ ਹੋਣ ਦੀ ਵਜ੍ਹਾ ਕਿ 1947 ਤੋਂ ਪਹਿਲੇ ਦਾ ਕਿਤੇ ਅੰਗਰੇਜ਼ ਰਾਜ ਦੇ ਵਿੱਚ ਤਿਆਰ ਕੀਤਾ ਗਿਆ ਸਟੇਸ਼ਨ ਇਸ ਪਿੰਡ ਦੇ ਵਿੱਚ ਮੌਜੂਦ ਹੈ। ਤੇ ਉਸ ਵੇਲੇ ਜੀ ਦੱਸਦੇ ਨੇ ਕਿ ਕੁਝ 40-50 ਪਿੰਡ ਇਸ ਸਟੇਸ਼ਨ ਨੂੰ ਲੱਗਦੇ ਸਨ। 40-50 ਪਿੰਡਾਂ ਦੇ ਲੋਕ ਪੈਦਲ ਸਫ਼ਰ ਕਰਕੇ 5-6 ਮੀਲ ਪੈਦਲ ਚੱਲ ਕੇ ਤੇ ਇਸ ਸਟੇਸ਼ਨ ਤੱਕ ਪਹੁੰਚਦੇ ਸਨ। ਤੇ ਮੈਂ ਜੀ ਇਸ ਵੇਲੇ ਉਸੇ ਸਟੇਸ਼ਨ ਤੇ ਖੜਾ ਤੇ ਤੁਹਾਨੂੰ ਉਸ ਸਟੇਸ਼ਨ ਦਾ 4 ਚਫੇਰੇ ਦਾ ਵਿਊ ਦਿਖਾ ਰਿਹਾ ਵਾਂ। ਇਸ ਸਾਹਮਣੇ ਪਿੰਡ ਦਰਖਤਾਂ ਦੇ ਪਿੱਛੇ ਗੁੰਨਾ ਕਲਾਂ ਹੀ ਹੈ ਤੇ ਗੁੰਨਾ ਕਲਾਂ ਪਿੰਡ ਤੋਂ ਆ ਪਹਾੜ ਵਾਲੇ ਪਾਸੇ ਸਟੇਸ਼ਨ ਮੌਜੂਦ ਹੈ। ਬਿਲਕੁਲ ਪਿੰਡ ਦੇ ਨਾਲ ਤਕਰੀਬਨ 1 ਕਿੱਲਾ ਜਾਂ 1.5 ਕਿੱਲੇ ਦਾ ਫਾਸਲਾ ਹੋਏਗਾ। ਤੇ ਅੱਜ ਅਸੀਂ ਤੁਹਾਨੂੰ ਗੁੰਨਾ ਕਲਾਂ ਪਿੰਡ ਬਾਰੇ ਦੱਸਾਂਗੇ, ਜਾਣਕਾਰੀ ਦੇਵਾਂਗੇ। ਇਸ ਪਿੰਡ ਦੇ ਵਿੱਚ 1947 ਤੋਂ ਪਹਿਲੇ ਕਿਹੜੀਆਂ ਕੌਮਾਂ ਆਬਾਦ ਸਨ। ਵੈਸੇ ਜਿੰਨਾ ਕਿ ਸਾਨੂੰ ਪਤਾ ਵੇ, ਅਸੀਂ ਸੁਣਿਆ ਕਿ ਅੱਧਾ ਪਿੰਡ ਜੀ ਆ ਸਿੱਖ ਬਰਾਦਰੀ ਦਾ ਸੀ ਤੇ ਅੱਧਾ ਪਿੰਡ ਮੁਸਲਿਮ ਬਰਾਦਰੀ ਦਾ। ਤੇ ਬਾਕੀ ਜੀ ਅਸੀਂ ਬਾਬਾ ਜੀ ਕੋਲ ਮਜ਼ੀਦ ਪੁੱਛਾਂਗੇ ਉਹ ਇਸ ਪਿੰਡ ਬਾਰੇ ਕੀ ਜਾਣਦੇ ਨੇ। ਤੇ ਜੀ ਮੈਂ ਇਸ ਵੇਲੇ ਤੁਹਾਨੂੰ ਸਟੇਸ਼ਨ ਦਾ ਵਿਊ ਦਿਖਾ ਰਿਹਾ ਹਾਂ। ਇਹ ਜੀ ਸਟੇਸ਼ਨ ਦੀ ਬਿਲਡਿੰਗ ਜੀ। ਇਸ ਸਟੇਸ਼ਨ ਤੇ ਮੌਜੂਦ ਇੱਕ ਛੋਟੀ ਜੀ ਮਸਜਿਦ, ਇਹਦਾ ਤੁਹਾਨੂੰ ਵਿਊ ਦਿਖਾਇਆ। ਫਿਰ ਜੀ ਇਸ ਸਟੇਸ਼ਨ ਦੀ ਬਿਲਡਿੰਗ ਗੁੰਨਾ ਕਲਾਂ ਲਿਖਿਆ। ਤੇ ਸਾਨੂੰ ਜੀ ਇੱਥੇ ਕੋਈ ਉਹ ਤਖਤੀ ਨਹੀਂ ਨਜ਼ਰ ਆਈ ਕਿ ਕਦੋਂ ਕਿਹੜੀ ਸੰਨ ਦੇ ਵਿੱਚ ਇਹ ਸਟੇਸ਼ਨ ਬਣਾਇਆ ਗਿਆ, ਇਹਦੀ ਸੰਗੇ ਬੁਨਿਆਦ ਕਿਹੜੀ ਸੰਨ ਵਿੱਚ ਰੱਖੀ ਗਈ, ਉਹ ਸਾਨੂੰ
ਕੋਈ ਚੀਜ਼ ਨਜ਼ਰ ਨਹੀਂ ਆਈ। ਅਸੀਂ ਇਹ ਵੀ ਬਾਬਾ ਜੀ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਹਾਨੂੰ ਉਸ ਵੇਲੇ ਦਾ ਸਟੇਸ਼ਨ ਦਿਖਾ ਰਹੇ ਹਾਂ। ਬਹੁਤ ਸਾਰੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਬਜ਼ੁਰਗਾਂ ਨੂੰ ਕਹਿੰਦੇ ਹਾਂ ਕਿ ਅਸੀਂ ਉਸ ਵੇਲੇ ਗੁੰਨਾ ਸਟੇਸ਼ਨ ਲੱਗਦਾ ਸੀ, ਅਸੀਂ ਗੁੰਨੇ ਸਟੇਸ਼ਨ 'ਤੇ ਪਹੁੰਚ ਕੇ ਤੇ ਫਿਰ ਸ਼ਹਿਰ ਸਿਆਲਕੋਟ ਜਾਣਾ ਜਾਂ ਨਾਰਵਾਲ ਜਾਣਾ ਜਾਂ ਲਾਹੌਰ ਜਾਣਾ ਅੱਗੇ ਪਿੱਛੇ। ਇਹ ਜੀ ਗੱਡੀਆਂ ਦੇ ਔਕਾਤ, ਕਿਰਾਇਆਨਾਮਾ, ਇਹ ਉਹ ਸਾਰਾ ਕੁਛ ਲਿਖਿਆ। ਜੇ ਤੁਸੀਂ ਸਟੇਸ਼ਨ ਦੇਖਿਆ ਤੇ ਆਓ ਜੀ ਆ ਹੁਣ ਬਾਬਾ ਜੀ ਨਾਲ ਗੱਲਬਾਤ ਕਰੀਏ ਤੇ ਮਜ਼ੀਦ ਉਹਨਾਂ ਤੋਂ ਪੁੱਛੀਏ ਇਸ ਸਟੇਸ਼ਨ ਬਾਰੇ ਤੇ ਗੁੰਨਾ ਕਲਾਂ ਪਿੰਡ ਬਾਰੇ ਕੀ ਕੁਝ ਜਾਣਦੇ ਨੇ। अस्सलाम वालेकुम बाबा जी। वालेकुम सलाम जी। की हाल है? बस ठीक ठाक बाबा जी शुक्र की नाम है अपना? मेरा नाम बशीर अहमद। बशीर अहमद ते तुहाडे वालिद साहब दा नाम? रहमत अली। रहमत अली। केड़ी बरादरी बाबा जी अपनी? अपने मोची। मोची बरादरी, ठीक है। अच्छा बाबा जी तुसी इस टाइम केड़ी जगह बैठे हो? इस टाइम असीं इत्थे गुन्ने अपना गुन्ना कलां, वड्डा गुन्ना जिन्नू कहंदे ने, ठीक है। ते एदा जिला ते तहसील? जिला सियालकोट, तहसील भी सियालकोट, जिला भी सियालकोट ते तहसील भी सियालकोट, थाना भी सियालकोट, थाना भी सियालकोट लगदा है, ठीक है, सही है। अच्छा बाबा जी अज ना असीं तुहाडे कोल हाज़र होए 1947 दे हवाले नाल तुहाडे नाल असीं गलबात करांगे। हां जी। कि 47 दी वंड वेले तुहाडी उम्र किन्नी सी? 47 ਦੀ ਜਦੋਂ ਸ਼ਾਦੀ ਹੋਈ ਹੈ ਨਾ, ਅੱਛਾ, ਉਦੋਂ ਮੇਰਾ ਖਿਆਲ ਹੈ ਪਰ 18 ਸਾਲਾਂ ਸੀਗਾ ਮੇਰੀ ਉਮਰ ਸੀ। ਅੱਛਾ 18 ਸਾਲ ਦੀ ਉਮਰ 'ਚ ਤੁਹਾਡੀ ਸ਼ਾਦੀ ਹੋ ਗਈ ਹੈ? ਬਿਲਕੁਲ। ਤੇ ਉਸੇ ਹੀ ਸਾਲ ਸ਼ਾਦੀ ਹੋਈ ਹੈ ਜਿਸ ਸਾਲ ਗਦਰ ਮਚਿਆ ਵੇ, ਰੋਲੇ ਪਏ ਗਦਰ ਮਚਿਆ ਅੱਗੋਂ ਸੌਣ ਭਾਦਰੋਂ 'ਚ ਉਹ ਫਿਰ ਜਾਣ ਲੱਗ ਪਏ। ਅੱਛਾ ਅੱਛਾ, ਠੀਕ ਹੈ ਠੀਕ ਹੈ, ਸਹੀ ਹੈ, ਠੀਕ ਹੈ। ਅੱਛਾ ਬਾਬਾ ਜੀ ਤੁਸੀਂ ਦੱਸਿਆ ਕਿ ਮੇਰੀ 18 ਸਾਲ ਉਮਰ ਸੀ ਤੇ ਤੁਸੀਂ ਉਸ ਵੇਲੇ ਦੀਆਂ ਮਤਲਬ ਜਿਹੜੇ ਜਿਹੜੇ ਲੋਕ ਇੱਥੇ ਆਬਾਦ ਸਨ ਵੱਡੇ ਗੁੰਨੇ ਦੇ ਵਿੱਚ ਸਾਰਾ ਕੁਝ ਤੁਸੀਂ ਜਾਣਦੇ ਹੋ, ਕਿਹੜੇ ਕਿਹੜੇ ਲੋਕ ਸਨ। ਅੱਛਾ ਇਹ ਦੱਸੋ ਕਿੱਡਾ ਕੁ ਵੱਡਾ ਪਿੰਡ ਸੀ ਉਸ ਵੇਲੇ 47 ਵੇਲੇ ਗੁੰਨਾ ਕਲਾਂ? ਉਦੋਂ ਫਿਰ ਵੀ ਜਿਹੜੇ ਦਵੱਲੇ ਪਿੰਡ ਨੇ ਨਾ, ਅੱਛਾ, ਉਹਨਾਂ ਨੂੰ ਫਿਰ ਵੀ ਇਹ ਵੱਡਾ ਪਿੰਡ ਸੀ। ਠੀਕ ਹੈ। ਤੇ ਕਿੰਨੇ ਘਰ ਇਹਦੇ ਵਿੱਚੋਂ ਗੁੰਨਾ ਨਹਿਰ ਤੇ ਗਿਆ? ਅੱਛਾ ਹਾਂ, ਇਹਨਾਂ ਨੂੰ ਪਤਾ ਨਹਿਰ ਤੇ ਜੀ ਇੱਕੋ ਹੀ ਪਿੰਡ ਹੈ ਸਾਡਾ, ਇਹ ਵੀ ਤੇ ਉਹ ਵੀ। ਆਹੋ, ਮਤਲਬ ਜਿਹੜਾ ਨਿੱਕਾ ਗੁੰਨਾ ਵੇ ਉਹ ਵੀ ਇੱਥੇ ਗਿਆ ਵੇ। ਆਹੋ, ਅੱਛਾ ਅੱਛਾ। ਪ੍ਰਾਗਪੁਰ ਪਿੰਡ ਵੀ ਮਤਲਬ ਇਸ ਪਿੰਡ ਦਾ ਵੱਡੇ ਗੁੰਨੇ ਦਾ ਇੱਕ ਹਿੱਸਾ ਸੀ? ਬਿਲਕੁਲ, ਠੀਕ ਹੈ ਠੀਕ ਹੈ, ਸਹੀ ਹੈ ਸਹੀ ਹੈ। ਕਿੰਨੇ ਕੁ ਘਰ ਸਨ ਵੱਡੇ ਗੁੰਨੇ ਦੇ ਵਿੱਚ ਉਸ ਟਾਈਮ, ਤੁਸੀਂ ਦੱਸ ਸਕਦੇ ਹੋ ਅੰਦਾਜ਼ਾ? ਕਾਹਦੇ ਸਿੱਖਾਂ ਦੇ? ਨਹੀਂ ਨਹੀਂ, ਟੋਟਲ ਮੁੱਚੇ ਮੁਸਲਮਾਨ ਜਿਹੜੇ ਹਨ? ਹਾਂ, ਮੁਸਲਮਾਨ ਥੋੜੇ ਹਨ ਜੀ। ਅਸੀਂ ਜਿਹੜੇ ਇੱਥੇ ਘਰ ਸਨ 4, ਇੱਕ ਇਹਨਾਂ ਦਾ ਗੋਂਦਲਾਂ ਦਾ, ਇੱਕ ਮਿਸਤਰੀਆਂ ਦਾ, ਇੱਕ ਸਾਡਾ, ਇੱਕ ਮਾਮੇ ਵਾਲਾ ਰੱਖੇ ਦਾ। ਅੱਛਾ, ਅਸੀਂ 2 ਘਰ ਤੇ ਹਨ ਮੋਤੀਆਂ ਦੇ। ਠੀਕ ਹੈ, ਹਾਂ ਜੀ, ਠੀਕ ਹੈ। ਤੇ ਦੂਜਾ ਮਿਸਤਰੀ ਤੇ ਠੀਕ ਹੈ, ਠੀਕ, ਉਧਰੋਂ ਗੋਂਦਲ ਖੀਰ। ਇਹ 4-5 ਘਰ ਸਨ ਤੁਸੀਂ ਮੁਸਲਮਾਨਾਂ ਦੇ? ਸਾਡੇ ਨਾਵੇਂ। ਠੀਕ ਹੈ, ਆਹ ਸਹੀ ਹੈ। ਉਸ ਨਾਵੇਂ ਸ਼ਕਲਦਾਰ ਦਾ ਪਿੰਡ ਸੀ ਮੁਸਲਮਾਨਾਂ ਦਾ। ਅੱਛਾ ਅੱਛਾ ਅੱਛਾ, ਉਹ ਦੂਸਰੇ ਮਹੱਲੇ। ਠੀਕ ਹੈ, ਨੌ ਨਵਾਂ ਪਿੰਡ ਸੀ। ਅੱਛਾ ਜੀ, ਨੌ ਨਵਾਂ ਨਿੱਕਾ ਗੁੰਨਾ ਵੀ ਗਿਆ, ਪ੍ਰਾਗਪੁਰ ਵੀ ਗਿਆ, ਨਹਿਰ ਤੇ ਗੁੰਨਾ ਤੁਰ ਗਿਆ, ਉਹ ਵੀ ਵਿੱਚੋਂ ਗਿਆ। ਅੱਛਾ, ਇਹ ਜਿਹੜਾ ਜਿੱਥੋਂ ਆ ਨਾਲ ਆਇਆ ਭਰਾ, ਇਹ ਵੀ ਵਿੱਚੋਂ ਹੀ ਨੇ ਨਾ। ਜੀ ਜੀ, ਠੀਕ ਠੀਕ। ਅੱਛਾ, ਮਾਹੌਲ ਗੱਛੇ ਵੀ ਐਸੇ ਪਿੰਡ ਦਾ ਹੀ? ਬਿਲਕੁਲ, ਠੀਕ ਹੈ, ਇੱਕੋ ਹੀ ਪਿੰਡ। ਠੀਕ ਹੈ ਜੀ, ਵਾਹ ਜੀ ਵਾਹ। 9 ਨਵੇਂ ਪਿੰਡ ਸੀ ਮਤਲਬ? 9 ਨਵੇਂ ਪਿੰਡ, 9 ਨੰਬਰ ਸਨ। ਅੱਛਾ ਠੀਕ ਹੈ, ਸਹੀ ਹੈ। ਤੇ ਸਿੱਖਾਂ ਦੇ ਘਰ ਬਾਬਾ ਜੀ ਕਿੰਨੇ ਕੁ ਸਨ? ਸਿੱਖਾਂ ਦੇ ਸ਼ਕਲ ਦੇ ਬਹੁਤੇ ਸਿੱਖ ਸਨ ਸਾਡੇ ਪਿੰਡ 'ਚ। ਅੱਛਾ, ਸਿਰਫ ਇਹ ਜਿੱਥੇ ਇਹ ਘਰ ਨੇ ਨਾ ਜੀ, ਇਹ ਸਾਰੇ ਮੁਸਲਮਾਨ ਸਨ। ਅੱਛਾ, ਮੁਸਲਮਾਨ ਜੱਟ ਸਨ? ਹਾਂ, ਇਹ ਜਾਟੀ। ਠੀਕ ਹੈ ਠੀਕ ਹੈ। ਇੱਥੇ ਕੋਈ ਨਹੀਂ, 1-2 ਘਰ ਮਿਸਤਰੀਆਂ ਦਾ ਹੀ। ਅੱਛਾ, ਹਾਂਜੀ। ਤੇ ਦੂਜੇ ਸਭ ਜ਼ਿਮੀਂਦਾਰ ਸਨ ਬਾਜੂਏ ਜੀ। ਠੀਕ ਹੋ ਗਿਆ ਠੀਕ ਹੋ ਗਿਆ। ਲੰਬੜਦਾਰ ਆਪਣਾ ਕਿਹੜਾ ਸੀ ਉਸ ਵੇਲੇ ਵੱਡੇ ਗੁੰਨੇ ਦੇ ਵਿੱਚ ਸਿੱਖਾਂ ਦਾ? ਲੰਬੜਦਾਰ ਲਹਿਣਾ ਸਿੰਘ ਸੀ। ਲਹਿਣਾ ਸਿੰਘ ਲੰਬੜਦਾਰ ਸੀ, ਠੀਕ ਹੈ। ਹੋਰ ਉਧਰੋਂ ਦੀਵਾਨ ਚੰਦ ਲੰਬੜਦਾਰ ਸੀ। ਦੀਵਾਨ ਚੰਦ ਉਹ ਹਿੰਦੂ ਸੀ? ਉਹਨੇ ਜੂੜਾ ਨਹੀਂ ਰੱਖਿਆ। ਅੱਛਾ, ਉਹਨੇ ਇੱਥੋਂ ਸਿੱਧਾ ਚੱਤੇ ਹਾਂ ਤੇ ਝਾੜੀ ਪੀਂਦਾ ਸੀ। ਅੱਛਾ, ਦੀਵਾਨ ਚੰਦ ਜਿਹੜਾ, ਇੱਕ ਉਹ ਲੰਬੜਦਾਰ ਸੀ। ਅੱਛਾ, ਇੱਕ ਇੱਧਰ ਸੀ, ਉਹਦਾ ਨਾਮ ਭੁੱਲ ਗਿਆ।
ਉਹ ਯਾਰ ਜਿਹੜਾ ਆਇਆ ਸੀ ਗਰਦਾਰੀ ਜ਼ਮੀਨ ਦਾ ਪਤਾ ਲੈਣ ਗਰਦਾਰੀ ਨਹੀਂ ਯਾਰੀ ਦਾ ਉਹ ਤੇ ਗਰਦਾਰੀ ਤੇ ਇੱਧਰ ਆਇਆ ਸੀ ਨਾ ਇਹ ਤੇ ਆਇਆ ਸੀ ਨਾ ਮਿਲਣ ਗਿਲਣ ਆਹੋ ਉਹ ਪਰ ਫਕੀਰ ਹਿੰਦੂ ਕੇ ਜਿਹੜੇ ਹਨ ਉਹ ਜਿਨ੍ਹਾਂ ਦਾ ਸ਼ਾਹ ਦੇ ਮੋਟਰ ਦੇ ਉੱਤੇ ਖੂਹ ਹੈ ਅੱਛਾ ਅੱਛਾ ਚਲੋ ਕੋਈ ਨਹੀਂ ਅੱਛਾ ਹੋਰ ਤੇ ਮੁਸਲਮਾਨ ਪਤੀ ਦਾ ਕੌਣ ਲੰਬੜਦਾਰ ਸੀ ਮੁਸਲਮਾਨਾਂ ਚੋਂ ਇਹ ਸੀ ਲੰਬੜ ਉਧਰ ਅੱਲਾ ਤੇ ਲੰਬੜ ਕੇ ਅੱਲਾ ਦਿੱਤਾ ਪਿਓ ਨੇ ਆਹੋ ਹੋਈ ਠੀਕ ਹੈ ਉਹ ਲੰਬੜਦਾਰ ਸਨ ਠੀਕ ਹੈ ਤੇ ਅੱਛਾ ਬਾਬਾ ਜੀ ਕਿਸ ਤਰ੍ਹਾਂ ਦਾ ਸਲੂਕ ਸੀ ਆਪਸ ਦੇ ਵਿੱਚ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਸਨ 47 ਤੋਂ ਪਹਿਲਾਂ ਇੱਕ ਵਾਰੀ ਬੇਇਤਫਾਕੀ ਪਈ ਇਹਨਾਂ ਦੀ ਇਹਨਾਂ ਨੇ ਕੀਤਾ ਵੈੜਾ ਲਾਲ ਲੇਲਾ ਇਹਨਾਂ ਨੇ ਕਤਲ ਝਟਕਾ ਕੀਤਾ ਅੱਛਾ ਕਿਹਨਾਂ ਨੇ ਉਹ ਕੀਤਾ ਸਾਡੇ ਜੋ ਇੱਕ ਬੰਦਾ ਸੀ ਨਹੀਂ ਉਹ ਲੇਲਾ ਇਹਨਾਂ ਨੇ ਕੀਤਾ ਸੀ ਸਿੱਖਾਂ ਨੇ ਸਿੱਖਾਂ ਨੇ ਅੱਛਾ ਉਹ ਸਾਡਾ ਇੱਕ ਬੰਦਾ ਸੀ ਉਹ ਇਹਨਾਂ ਨੂੰ ਪਤਾ ਉਹ ਬਦਮਾਸ਼ ਟਾਈਪ ਦਾ ਸੀ ਅੱਛਾ ਹਾਂਜੀ ਉਹ ਲੰਘਦਾ ਹੁੰਦਾ ਸੀ ਪਿਆ ਉਹਨਾਂ ਵੇਖਿਆ ਤੇ ਲੇਲਾ ਉਹਨਾਂ ਨੇ ਮਾਰੀ ਤਲਵਾਰ ਤੇ ਅੱਛਾ ਉਹਨੇ ਮੁੜ ਕੇ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਦੇ ਪਿੰਡ ਗਰਬਲੇ ਵਿੰਜ ਉਹਨੇ ਪਤਾ ਕਰ ਦਿੱਤਾ ਉਹਨਾਂ ਨੇ ਝਟਕਾ ਕੀਤਾ ਅੱਛਾ ਇਹਨਾਂ ਨੇ ਫਿਰ ਵਹਿੜਾ ਲਿਆਂਦਾ ਅੱਛਾ ਉਹਨੇ ਜਾ ਕੇ ਵਹਿੜਾ ਲਿਆਂਦਾ ਅੱਛਾ ਤੇ ਲਿਆ ਕੇ ਫਿਰ ਇੱਥੇ ਹੀ ਸ਼ਕਲ ਦਾ ਨੇੜੇ ਹੀ ਗੁਰਦੁਆਰਾ ਸੀ ਨਾ ਹਾਂਜੀ ਆ ਸਕੂਲ ਦਾ ਸਕੂਲ ਜਿੱਥੇ ਇਹ ਗੁਰਦੁਆਰਾ ਸੀ ਅੱਛਾ ਫਿਰ ਉਹਨਾਂ ਸਾਹਮਣੇ ਉਹਨੇ ਅੱਛਾ ਆਖਿਆ ਉਹਨੇ ਨਾਲ ਇਹ ਵੀ ਐਲਾਨ ਕਰ ਦਿੱਤਾ ਵਾ ਮੁਸਲਮਾਨਾਂ ਨੂੰ ਅੱਛਾ ਪਰ ਜਿਹੜਾ ਮੇਰੇ ਮਗਰੋਂ ਦੌੜੇਗਾ ਨਾ ਪਹਿਲੂ ਉਹ ਹੈ ਨਹੀਂ ਤੇ ਸਿੱਖਾਂ ਨਾਲ ਫੇਰ ਮੈਂ ਹੋਵਾਂਗਾ ਅੱਛਾ ਜਿਹਨੇ ਦੌੜ ਲਿਆ ਉਹ ਹੁਣ ਦੌੜ ਜਾਏ ਹਾਂਜੀ ਠੀਕ ਫਿਰ ਇਹਨਾਂ ਦੇ ਪਿੰਡੋਂ ਉਹਨਾਂ ਨੂੰ ਮਾਈ ਵਾਲੀ ਜਾਂਦੇ ਹਨ ਜ਼ਿਮੀਂਦਾਰ ਅੱਛਾ ਉਹ ਆਖਣਗੇ ਇੱਥੇ ਛਾਤੀ ਤੇ ਹੱਥ ਮਾਰ ਕੇ ਕੰਡ ਤੇ ਅੱਛਾ ਆਖਣਗੇ ਇਮਾਮਦੀ ਨਾਲ ਸਾਰੀ ਦੁਨੀਆ ਦੌੜ ਜਾਏਗੀ ਅੱਛਾ ਤੇਰੀ ਕੰਡ ਤੇ ਸੋਟਾ ਨਾ ਆਵੇਗਾ ਓਹੋ ਉਸ ਮਾਈ ਨੇ ਕਿਹਾ ਇਹ ਆਹੋ ਮਾਈ ਨੇ ਬੜੇ ਜਵਾਨ ਸੀ ਅੱਛਾ ਉਹਨੇ ਆਖਿਆ ਤੇਰੀ ਕੰਡ ਦੇ ਉੱਤੇ ਸੋਟਾ ਨਾ ਆਏਗਾ ਸਾਰੀ ਦੁਨੀਆ ਵੀ ਦੌੜ ਜਾਏਗੀ ਤੇ ਕਿਸੇ ਦੀ ਆਜ ਨਹੀਂ ਪਈ ਸਿੱਖਾਂ ਦੀ ਅੱਛਾ ਨਾ ਠੀਕ ਰੱਤ ਵੀ ਲੈ ਕੇ ਮਿੱਟੀ ਵੀ ਲੈ ਗਏ ਹੁਣ ਉੱਥੋਂ ਚੁੱਕ ਕੇ ਅੱਛਾ ਤਕਬੀਰ ਪਾ ਕੇ ਤੀਜੀ ਵਾਰੀ ਤਕਬੀਰ ਪਾਈ ਹੁਣ ਉੱਥੇ ਭਾਈ ਕਿਸੇ ਤਰ੍ਹਾਂ ਇਹਨਾਂ ਨੂੰ ਗੁੱਸਾ ਆਏ ਤੇ ਆਉਣ ਦੌੜ ਕੇ ਅੱਛਾ ਅੱਛਾ ਪਰ ਇੰਨੀ ਜ਼ੋਰਤ ਸੀ ਕਿਸੇ ਦੀ ਨਹੀਂ ਮਤਲਬ ਉਹਦੀ ਵਜ੍ਹਾ ਉਸ ਜਿਹੜੀ ਬੇਇਤਫਾਕੀ ਦੀ ਵਜ੍ਹਾ ਉਹਨਾਂ ਨੇ ਪਹਿਲੇ ਝਟਕਾ ਕੀਤਾ ਤੇ ਫਿਰ ਮੁਸਲਮਾਨਾਂ ਨੇ ਬਾਅਦ ਚ ਗਾਈ ਕੀਤੀ ਠੀਕ ਕੁੜੀਆਂ ਛੱਡ ਕੇ ਨੱਸ ਗਏ ਚਲੋ ਉਹ ਵੀ ਗੱਲ ਦੋ ਜੰਜਾਂ ਆਈਆਂ ਅੱਛਾ ਇਹ ਗੱਲ ਬਾਬੇ ਜੀ ਜਿਹੜਾ ਜ਼ਿਕਰ ਕਰਦੇ ਪਏ ਨੇ ਦੋ ਜੰਜਾਂ ਆਈਆਂ ਉਹ ਕੀ ਗੱਲ ਹੋਈ ਉਹ ਜੰਜਾਂ ਦੋ ਆਈਆਂ ਹਨ ਤੇ ਤਾਂ ਹੀ ਫਿਰ ਝਟਕਾ ਕੀਤਾ ਹਣੇ ਨਾ ਅੱਛਾ ਅੱਛਾ ਲੇਲਾ ਤਾਂ ਹੀ ਕੀਤਾ ਹਣੇ ਨਾ ਹਾਂ ਤੇ ਉਹ ਆਂਦਾ ਸੀ ਵੀ ਜੇ ਤੂੰ ਕਰਨਾ ਸੀ ਜੰਜਾਂ ਧੀਆਂ ਨਹੀਂ ਆਈਆਂ ਹਨ ਤੇ ਤੁਸੀਂ ਪੜਦੇ ਨਾ ਕਰ ਦਿਓ ਤੁਸੀਂ ਇਸ ਤਰ੍ਹਾਂ ਸਰੇਆਮ ਨਾ ਕਰਦੇ ਮੁਸਲਮਾਨਾਂ ਦੇ ਸਾਹਮਣੇ ਠੀਕ ਹੈ ਸਹੀ ਇਹ ਗੱਲ ਹੋਈ ਅੱਛਾ ਹੋਰ ਇਸ ਤੋਂ ਇਲਾਵਾ ਕੋਈ ਤੁਸੀਂ ਵੇਖਿਆ ਇਹਨਾਂ ਦੀ ਆਪਸ ਚ ਕੋਈ ਜਿਹੜੀ ਬੇਇਤਫਾਕੀ ਜਿਹੜਾ ਕੋਈ ਲੜਾਈ ਝਗੜੇ ਦਾ ਬਾਇਸ ਬਣੀ ਹੋਈ ਗੱਲ ਉਹ ਤਾਂ ਲੜਾਈ ਝਗੜਾ ਤੇ ਇਹਨਾਂ ਦਾ ਸਗੋਂ ਇਤਫਾਕ ਹੀ ਬੜਾ ਸੀ ਜ਼ਿਮੀਂਦਾਰਾਂ ਦਾ ਅੱਛਾ ਅੱਛਾ ਬੜਾ ਸਲੂਕ ਸੀ ਮਤਲਬ ਉਹੀ ਹੋਇਆ ਲੜਾਈ ਝਗੜੇ ਦਾ ਬਾਇਸ ਬਣਿਆ ਉਸ ਤੋਂ ਪਹਿਲੇ ਕੋਈ ਨਹੀਂ ਸੀ ਆਪਸ ਚ ਮਿਲ ਜੁਲ ਕੇ ਉਹ ਜਦੋਂ ਉਹਨੇ ਝਟਕਾ ਕਰ ਲਿਆ ਤੇ ਲੱਗੇ ਫਿਰ ਪੂਰਾ ਪਰ ਸਾਡੇ ਘਰ ਜਿਹੜੇ ਹਨ ਵਿੱਚ 5-4 ਅੱਛਾ ਇਹਨਾਂ ਨੂੰ ਆਖਾਂਗੇ ਤੁਸੀਂ ਇੱਥੋਂ ਨਿਕਲ ਜਾਓ ਹਾਂਜੀ ਜੀ ਚਲੋ ਇਹ ਨਿਕਲ ਗਏ ਉਹ ਅੱਲਾ ਬਾਈ ਕੇ ਜੰਨਤ ਦੇ ਨਾਨਾ ਸੀ ਸਾਡਾ ਬਾਬਾ ਜੀ ਕਿਹਨਾਂ ਨੇ ਤੁਹਾਨੂੰ ਕਿਹਾ ਕਿੱਥੋਂ ਜਿਹੜੇ 4-5 ਘਰ ਸਨ ਮੁਸਲਮਾਨਾਂ ਦੇ ਕਿੱਥੋਂ ਨਿਕਲ ਜਾਓ ਸਿੱਖਾਂ ਨੇ ਅੱਛਾ ਤੁਸੀਂ ਤੁਰ ਜਾਓ ਅੱਛਾ ਜੀ ਫੇਰ ਬਿਲਕੁਲ ਉਹ ਫੇਰ ਉਹ ਜਿਹੜਾ ਜਿਹਨੇ ਝਟਕਾ ਕੀਤਾ ਸੀ ਨਾ ਵਹਿੜਾ ਉਹ ਸੀ ਪਥਰੀਆ ਦੂਰੋਂ ਨੇੜਿਓ ਸਾਡੇ ਨਾਨੇ ਦਾ ਅੱਛਾ ਹਾਂਜੀ ਠੀਕ ਉਹਨੇ ਫਿਰ ਆਖਿਆ ਗਾਲੇ ਨੇ ਉੱਥੇ ਹੀ ਘੋੜਾ ਸੀ ਤੇ ਉੱਥੇ ਹੀ ਨਹੀਂ ਸੀ ਅੱਛਾ ਉਹਨੇ ਰੀਸੀ ਟਾਂਗਾ ਰੱਖਿਆ ਅੱਛਾ ਲੈਣ ਵਾਸਤੇ ਹੂਟੇ ਜੀ ਠੀਕ ਉਹ ਜਿਹੜਾ ਬਦਮਾਸ਼ ਸੀ ਨਾ ਇਹ ਮਾਮਾ ਸੀ ਅੱਛਾ ਉਹਨਾਂ ਦਾ ਨਾਂ ਦਾ ਕੋਈ ਪਤਾ ਤੁਹਾਨੂੰ ਕੀ ਨਾਂ ਸੀ ਉਹਦਾ ਨਾਮ ਆਮਦੀਨ ਸੀ ਇਮਾਮਦੀਨ ਠੀਕ ਹੈ ਅੱਛਾ ਤੇ ਉਹ ਫਿਰ ਆਖਣ ਲੱਗੇ ਆਏ ਜੇ ਕੜੀ ਇਮਾਮਦੀਨ ਨਾਲ ਘੋੜਾ ਖੋਲ ਲਈ ਤੂੰ ਅੱਛਾ ਉਹ ਐਸਾ ਉਦੋਂ ਕੱਚੇ ਕੋਠੇ ਹਨ ਨਿਕਾਲ ਜਾਂ ਨਹੀਂ ਹੋਇਆ ਸੀ ਉਹਨੇ ਚਾਬੀਆਂ ਸੁੱਟੀਆਂ
ਉਹਨੇ ਆਖਿਆ ਲਾ ਜੰਦਰਾ ਲਾ ਕੇ ਨਾ ਘੋੜੇ ਦਾ ਜੰਜੀਰ ਤੇ ਮੈਂ ਵੀ ਤੇ ਘੋੜਾ ਵੀ ਇੱਕ ਚਲੋ ਹੱਥੀ ਨਹੀਂ ਖੋਲਣਾ। ਅੱਛਾ। ਪਰ ਇੰਨਾ ਜੁਰਕਾ ਕਿਹਦਾ ਪੈ ਕੋਲ ਦੇ ਤਲਵਾਰ ਕੋਲ ਹਰ ਚੀਜ਼। ਅੱਛਾ। ਕੋਈ ਗਾਂ ਨਹੀਂ ਹੋਇਆ। ਮਤਲਬ ਵੱਡਾ ਜ਼ੋਰ ਵਾਲਾ ਬੰਦਾ ਸੀ ਮਾਮਦੀਨ। ਬਿਲਕੁਲ। ਠੀਕ। ਨਹੀਂ ਗਾਂ ਹੋਏ ਤੇ ਨਹੀਂ ਖੋਲਿਆ। ਨਹੀਂ ਖੋਲਿਆ। ਖੋਲਦਾ ਜਿਹੜਾ ਉਹਦਾ ਉਹਨਾਂ ਨਹੀਂ ਸੀ। ਅੱਛਾ। ਹਾਂ ਬਿਲਕੁਲ ਠੀਕ। ਉਹਨੂੰ ਇਹਨਾਂ ਦਾ ਸਾਡੇ ਭਰਾ ਪਰ ਇਹਨਾਂ ਤੇ ਉਹਨੂੰ ਡਰ ਖਤਰਾ ਹੀ ਨਹੀਂ ਉਹਦੀ ਚਮੜੀ ਵਿੱਚ। ਅੱਛਾ ਅੱਛਾ। ਨਾ ਅੱਛਾ ਫਿਰ ਜਿਹੜੇ ਤੁਹਾਡੇ 4 ਘਰ ਸਨ ਉਹ ਇੱਥੇ ਹੀ ਰਹੇ ਨਹੀਂ ਕਿਤੇ ਵੀ ਗਏ? ਇੱਥੇ ਸਿਰਫ ਲੈਂਦੇ ਪਾਸੇ ਸਾਰੇ ਮੁਸਲਮਾਨ ਸਨ ਨਾ ਜ਼ਿਮੀਂਦਾਰ। ਜੀ ਜੀ। ਤੇ ਉਧਰ ਚਲੇ ਗਏ ਉਧਰ। ਫਿਰ ਅੱਛਾ ਮਤਲਬ ਤੁਸੀਂ ਫਿਰ ਇੱਧਰ ਸਿੱਖਾਂ ਦੇ ਮਹੱਲੇ ਜਾਂ ਸਿੱਖਾਂ ਦੇ ਏਰੀਏ ਚ ਫਿਰ ਤੁਸੀਂ ਉਧਰ ਟੁਰ ਗਏ ਆਪਣਾ ਜਿੱਥੇ ਮੁਸਲਮਾਨ ਸਨ। ਬਿਲਕੁਲ। ਦੂਸਰੇ ਮਹੱਲੇ ਲਹਿੰਦੀ ਬਾਈ ਟੁਰ ਗਏ ਸਾਰੇ ਜ਼ਿਮੀਂਦਾਰ ਜਿਵੇਂ ਹੁਣ ਉਧਰ। ਜੀ ਜੀ ਠੀਕ ਹੋ। ਉਧਰ ਮੁਸਲਮਾਨ ਜ਼ਿਮੀਂਦਾਰ ਸਨ ਸਾਰੇ। ਉਧਰ 1-2 ਘਰ ਹੀ ਸੀ ਸਿੱਖਾਂ ਦਾ। ਸਹੀ ਸਹੀ। ਇਹ ਪਾਸਾ ਨਵਾਂ ਜਿਹੜਾ ਸੀ ਨਾ ਅੱਧਾ ਪਿੰਡ ਜੀ ਜੀ ਇਹ ਸਾਰੇ ਸਿੱਖ ਸਨ। ਇੱਧਰ ਸਿਰਫ ਸਾਡੇ ਘਰ ਹਨ 2-4। ਠੀਕ ਹੋ ਗਿਆ ਠੀਕ ਹੋ ਗਿਆ ਸਹੀ। ਅੱਛਾ ਬਾਬਾ ਜੀ ਫਿਰ ਇਸ ਗੱਲ ਤੋਂ ਬਾਅਦ ਨਹੀਂ ਕਿਸੇ ਕਿਸਮ ਦੀ ਕੋਈ ਅਣਬਣ ਹੋਈ ਦੋਵਾਂ ਬਰਾਦਰੀਆਂ ਵਿੱਚ ਆਪਸ ਚ ਮੁਸਲਮਾਨਾਂ ਤੇ ਸਿੱਖਾਂ? ਫਿਰ ਕੋਈ ਅਣਬਣ ਨਹੀਂ ਮੈਂ ਵੇਖੀ ਐਵੇਂ ਮੈਂ ਪਿਆ ਝੂਠ। ਫਿਰ ਮਤਲਬ ਆਪਣੇ ਆਪਣੇ ਬਸ ਕੰਮ ਕਾਜ ਤੇ ਰਹਿਣਾ। ਠੀਕ ਹੈ ਸਹੀ ਹੈ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਰਕਬਾ ਕਿੰਨਾ ਸੀ ਸਨ 47 ਵੇਲੇ ਗੁੰਨੇ ਪਿੰਡ ਦਾ ਗੁੰਨਾ ਕਲਾਂ ਦਾ? ਰਕਬਾ ਹੁਣ ਤੂੰ ਇਹ ਹਿਸਾਬ ਲਾ ਲੈ। ਨਿੱਕਾ ਗੁੰਨਾ ਵੀ ਇਹਦੇ ਚੋਂ ਪ੍ਰਾਗਪੁਰ ਵੀ। ਜੀ ਜੀ ਹਾਂਜੀ ਜੀ ਜੀ। ਤੇ ਆਪਣਾ ਪਿੰਡ ਵੀ ਤੇ ਨਾਲ ਮਾਲ ਗੱਛੇ ਵੀ ਤੇ ਥੋੜੇ ਜਿਹੇ ਘਰ ਉਹ ਦੂਜੇ ਨੇ ਉਹ ਜਿਹੜੇ ਬਿੰਜਲ ਦੇ ਨਾਲ ਨੇ। ਠਵਾਲ ਨਹੀਂ ਰਾਜਕੋਟ। ਰਾਜਕੋਟ ਰਾਜ ਦਾ ਕੋਟ ਰਾਜਕੋਰ। ਹਾਂਜੀ ਹਾਂਜੀ ਠੀਕ ਹੈ। ਅੱਛਾ ਉੱਥੋਂ ਤੱਕ ਰਕਬਾ ਸੀ? ਬਿਲਕੁਲ ਇਹ ਰਕਬਾ ਸਾਰਾ ਤੁਸੀਂ ਸਾਨੂੰ ਦੱਸਿਆ 2200 ਕਮਾ ਰਕਬਾ ਜੋ ਭਰਾ ਵੱਖ ਹੋਏ ਨਾ। ਜੀ ਜੀ 2200 ਕਮਾ। ਅੱਛਾ 2200 ਕਮਾ ਰਕਬਾ ਸੀ ਗੁੰਨਾ ਦਾ। ਠੀਕ ਹੈ ਠੀਕ। ਜੋ ਭਰਾ ਵੱਖ ਹੋਏ ਨੇ। ਹਾਂਜੀ ਹਾਂਜੀ। ਤੇ ਫਿਰ ਅਲੱਗਾ ਹੁੰਦਾ ਗਿਆ। ਠੀਕ ਸਹੀ। ਉਸ ਵਕਤ ਦੇ ਵਿੱਚ ਜ਼ਮੀਨਾਂ ਨੂੰ ਜਿਹੜਾ ਪਾਣੀ ਲੱਗਦਾ ਸੀ ਉਹ ਕਾਹਦਾ ਖੂਹਾਂ ਦਾ ਪਾਣੀ ਲੱਗਦਾ ਸੀ? ਉਦੋਂ ਪਾਣੀ ਲੱਗਦਾ ਕੋਈ ਨਹੀਂ ਅੱਜ। ਅੱਛਾ ਬਰਾਂ ਨਹੀਂ ਸੀ ਬਿਲਕੁਲ ਇਸ ਤਰ੍ਹਾਂ। ਮਤਲਬ ਕਿ ਬਸ ਖੁਦਾ ਤੇ ਨਜ਼ਰਾਂ ਸਨ ਰਹਿਮਤ ਕਰੇ ਅੱਲਾ ਸੋਹਣੇ ਤੇ। ਹਾਂ ਠੀਕ ਅੱਲਾ ਸੋਹਣੇ ਤੇ ਹੀ ਰੋਦਾ। ਸਹੀ ਤੇ ਜਿਹੜਾ ਤੁਸੀਂ ਪਾਣੀ ਇਸਤੇਮਾਲ ਕਰਦੇ ਸੋ ਪੀਣ ਵਾਸਤੇ ਆਪਣਾ ਲੀੜਾ ਲੱਤਾ ਧੋਣ ਸਾਡੇ ਮਸਜਿਦ ਕੋ ਖੂਹੀ ਉਦੋਂ ਖੂਹੀਆਂ ਲੱਗੀਆਂ। ਅੱਛਾ ਖੂਹ। ਅੱਛਾ ਪਾਣੀ ਕੱਢ ਕੇ ਲਿਆਉਂਦੇ ਹਨ ਵਿੱਚੋਂ। ਠੀਕ ਹੈ ਸਹੀ ਹੈ। ਹੋਰ ਗੇੜਨ ਗੋੜਨ ਵਾਲਾ ਪਾਣੀ ਨਹੀਂ। ਫੇਰ ਇੱਥੇ ਸਿੱਖਾਂ ਨੇ ਹਲਦੀ ਖੂਹ ਲਾ ਲਿਆ। ਅੱਛਾ ਉਹਦੇ ਉੱਤੇ ਫਿਰ ਉਹ ਟਿੰਡਾਂ ਚਾੜ ਲਈਆਂ। ਅੱਛਾ ਉੱਥੋਂ ਪਾਣੀ ਛਾਣੀ ਡਾਣਾ ਲਾਏ। ਅੱਛਾ ਬੰਦੇ ਨਹਾ ਨੂੰ ਲੈਣਾ। ਠੀਕ ਹੈ। ਤੇ ਉਹ ਜਿਹੜਾ ਸਿੱਖਾਂ ਨੇ ਇੱਥੇ ਲਾਇਆ ਸੀ ਖੂਹ ਟਿੰਡਾ ਵਾਲਾ ਉਹਦੇ ਵਿੱਚ ਮੁਸਲਮਾਨ ਵੀ ਪਾਣੀ ਇਸਤੇਮਾਲ ਕਰਦੇ ਸਨ? ਉਹ ਪਾਣੀ ਜਿਹੜਾ ਸੀ ਨਾ ਉਹ ਉੱਥੋਂ ਪੀਂਦਾ ਕੋਈ ਬੰਦਾ ਸੀ। ਮਾਲ ਨੂੰ ਡਾਂਦੇ ਹਾਂ। ਮਾਲ ਨੂੰ ਪਾਣੀ ਹੈ ਨਹੀਂ ਸੀ ਬਾਹਰ। ਅੱਛਾ ਆਹੋ ਉਹਨਾਂ ਦੇ ਪੀਣ ਵਾਲਾ ਜਿਹੜਾ ਸੀ ਉਹ ਵੱਖਰਾ ਸੀ ਖੂਹ। ਅੱਛਾ ਹਾਂ ਠੀਕ ਹੈ। ਸਾਡੇ ਕੋ ਉੱਥੇ ਮਸਜਿਦ ਕੋ ਹੈ ਜੀ ਲੈਂਦੀ ਮਸਜਿਦ ਕੋ। ਠੀਕ ਹੈ। ਇੱਕ ਉੱਥੇ ਪੀਰ ਸ਼ਾਮਦ ਅਲੀ ਹੈ। ਇੱਕ ਇਹ ਸੀ। ਕਿੰਨੇ ਖੂਹ ਸਨ ਟੋਟਲ ਭਲਾ? ਟੋਟਲ ਸਾਡੇ 3 ਤੇ ਮੁਸਲਮਾਨਾਂ ਦੇ ਹਨ। ਅੱਛਾ ਠੀਕ ਹੈ। ਹਾਂਜੀ ਠੀਕ ਹੈ। ਤੇ ਸਿੱਖਾਂ ਦੇ ਜਿਹੜੇ ਹਨ ਉਹ ਵੀ 3-4 ਆਏ। ਉਹ ਵੀ 3-4 ਸਨ। ਸਹੀ ਹੈ। ਤੇ ਕਿਤੇ ਨਾਂ ਤੇ ਵੱਜਦਾ ਸੀ ਖੂਹ? ਹੁੰਦਾ ਨਾ ਕਿ ਫਲਾਣੇ ਵਾਲਾ ਖੂਹ ਹੈ ਫਲਾਣੇ ਵਾਲਾ ਖੂਹ ਬੰਦਿਆਂ ਨੇ ਨਾਂ ਰੱਖਿਆ। ਇਹ ਜਿਹੜਾ ਸੀ ਨਾ ਇਹ ਤੇ ਸਾਡੇ ਜਣੇ ਨੂੰ ਪਤਾ। ਅੱਛਾ ਇਹ ਤੇ ਸ਼ੇਖਾਂ ਵਾਲੀ ਖੂਹ ਆਂਦੇ ਹਨ। ਅੱਛਾ ਸ਼ੇਖਾਂ ਵਾਲੀ ਖੂਹ ਠੀਕ ਹੈ। ਤੇ ਉਹ ਜਿਹੜੀ ਉਹ ਲੈਂਦੀ ਮਸਜਿਦ ਉਹ ਮਸਜਿਦ ਲੈਂਦੀ ਸੀ ਜੀ। ਤੇ ਉਹ ਪਰਲੀ ਜਿਹੜੀ ਉਹ ਪੀਰ ਸ਼ਾਮਦ ਅਲੀ। ਅੱਛਾ ਪੀਰ ਸ਼ਾਮਦ ਅਲੀ ਠੀਕ ਹੈ। ਉਹ ਦਰਬਾਰ ਹੈ ਉੱਥੇ। ਅੱਛਾ ਉਹਨਾਂ ਦੇ ਨਾਂ ਦੀ ਖੂਹ ਸੀ। ਠੀਕ ਹੈ। ਤੇ ਬਾਬਾ ਜੀ ਇਹ ਇਸ ਤਰ੍ਹਾਂ ਦਾ ਕਦੀ ਇਤਫਾਕ ਹੋਇਆ ਖੂਹਾਂ 'ਚ ਪਾਣੀ ਵੀ ਸੁੱਕ ਜਾਂਦਾ ਸੀ ਕਿਸੇ ਵੇਲੇ ਤੁਹਾਨੂੰ ਲੋੜ ਪੈਣੀ ਪਾਣੀ ਦੀ ਤੁਸੀਂ ਆ ਕੇ ਸਿੱਖਾਂ ਦੀ ਖੂਹ ਤੋਂ ਪਾਣੀ ਲੈਣਾ ਕੁਝ ਕਹਿੰਦੇ? ਹਾਂ ਅੱਛਾ ਸਾਡੇ ਮੁਸਲਮਾਨ ਨੇ ਹੁਣ ਉਦੋਂ ਕੋਈ ਨਹੀਂ ਪੀਂਦਾ। ਕੋਈ ਨਹੀਂ ਸੀ ਲੈਂਦਾ? ਬਿਲਕੁਲ ਨਾ। ਠੀਕ ਹੈ। ਆਪਣੇ ਖੂਹਾਂ ਉਹਨਾਂ ਦਾ ਵੀ ਸੁੱਕ ਜਾਂਦਾ ਸੀ ਕਿ ਤੇ ਨਹੀਂ। ਹਾਂਜੀ ਫਿਰ ਭਾਂਡੇ ਧਰ ਕੇ ਤੇ ਜਾ ਕੇ ਬਾਹਰਾਂ ਨਾ। ਹਾਂਜੀ ਠੀਕ ਹੈ ਸਹੀ। ਨਾਲੇ ਉਦੋਂ ਵੇਲੇ ਨਾ ਭਰ ਕੇ ਲਿਆਉਂਦੇ ਹਨ। ਇੱਕ ਦੂਜੇ ਨੇ ਆਖਣਾ ਪਹਿਲਾਂ ਚੱਲਦੇ ਆ ਖੂਹ ਨੂੰ ਪਾਣੀ ਨਾ ਮੁੱਕ ਜਾਏ। ਸਹੀ ਘੜੇ ਹੁੰਦੇ ਹਨ ਨਾ। ਹਾਂਜੀ ਉਹਨਾਂ ਦੇ ਵਿੱਚ ਪਾਣੀ ਪਾ ਕੇ ਧਰ ਲੈਣਾ। ਠੀਕ ਹੈ। ਹਾਂ
ਸਹੀ। ਬਾਬਾ ਜੀ ਕਿੰਨੇ ਗੁਰਦੁਆਰੇ ਸਨ ਇੱਥੇ? ਗੁਰਦੁਆਰਾ ਇੱਕੋ ਹੀ ਸੀ। ਇੱਕੋ ਹੀ ਸੀ। ਸਹੀ। ਐ ਸਕੂਲ ਵਾਲੀ ਜਗ੍ਹਾ ਜਿੱਥੇ ਬੱਚਿਆਂ ਦਾ ਹਾਂ, ਸਕੂਲ? ਜਿੱਥੇ ਬੱਚੇ ਠੀਕ ਹੈ। ਪੜ੍ਹਦੇ। ਤੇ ਮਸਜਿਦਾਂ ਕਿੰਨੀਆਂ ਸਨ? ਮਸਜਿਦਾਂ ਇੱਕ ਲਹਿੰਦੇ ਪਾਸੇ, ਅੱਛਾ, ਇੱਕ ਆ ਸ਼ੇਹਾਂ ਦੋ ਮਸਜਿਦਾਂ ਸਨ ਉਦੋਂ, ਸਨ ਬਿਲਕੁਲ 47 ਤੋਂ ਦੋ, ਪਹਿਲੇ। ਹਾਂ। ਠੀਕ ਹੈ। ਤੇ ਹਿੰਦੂ ਬਰਾਦਰੀ ਦੇ ਘਰ ਹੈ ਸਨ? ਹਾਂ, ਹਿੰਦੂ ਬਰਾਦਰੀ ਦੇ ਘਰ ਹੈ ਸਨ ਇੱਥੇ ਗੁੰਨੇ ਚ? ਹਿੰਦੂ ਸਿੱਖ ਹਿੰਦੂ ਹੀ ਸਨ। ਨਹੀਂ ਸਿੱਖ ਮਤਲਬ ਖੱਤਰੀ। ਹਾਂਜੀ, ਖੱਤਰੀ ਉਹ ਹੈ ਹਨ ਕੋਈ 3-4 ਘਰ ਸਨ। 3-4 ਘਰ ਸਨ ਪੂਰੇ ਪਿੰਡ ਚੋਂ? ਠੀਕ ਹੈ। ਤੇ ਕੀ ਕਾਰੋਬਾਰ ਸੀ ਉਹਨਾਂ ਦਾ? ਉਹਨਾਂ ਦਾ ਦੁਕਾਨਾਂ ਹਨ। ਅੱਛਾ, ਹਾਂ, ਜਿਹੜਾ ਹੁਣ ਲੋਕੀ ਆ ਸਾਡੇ ਬੰਦਿਆਂ ਦੁਕਾਨਾਂ ਪਾਈਆਂ ਸੌਦਾ ਸਾਦਾ। ਠੀਕ ਹਾਂਜੀ। ਸਹੀ। ਉਸ ਵੇਲੇ ਬਾਬਾ ਜੀ ਜਿਹੜਾ ਤੁਹਾਨੂੰ ਕੋਈ ਸੌਦਾ ਸਲਫ ਚਾਹੀਦਾ ਹੁੰਦਾ ਸੀ ਉਹ ਤੁਹਾਨੂੰ ਪਿੰਡੋਂ ਹੀ ਮਿਲ ਜਾਂਦਾ ਸੀ ਜਾਂ ਕੁਛ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ ਸੀ? ਸ਼ਹਿਰ ਸਿਆਲਕੋਟ ਹੀ ਲੱਗਦਾ ਸੀ। ਕੋਈ ਵਿਆਹ ਸ਼ਾਦੀ ਜਿਹੜੀ ਕੋਈ ਐਸੀ ਕੋਈ ਲੋੜ ਪੈਣੀ, ਵਿਆਹਾਂ ਸ਼ਾਦੀਆਂ ਤੇ ਕੱਪੜਾ ਲੀੜਾ ਲੱਤਾ ਲੈਣਾ, ਬਿਲਕੁਲ ਸ਼ਹਿਰੋਂ ਜਾ ਕੇ ਲਿਆਉਣਾ ਵਧੇਰਾ। ਸਹੀ। ਸਿਆਲਕੋਟ ਕਿੰਨੇ ਕੋਜ ਇੱਥੋਂ? ਸਿਆਲਕੋਟ 4 ਪਿੰਡਾ ਹੋਣਾ ਜੀ। 10ਵਾਂ ਮੀਲ ਬਣ ਲੱਗਾ ਆ। ਉਂਝ 4 ਕੋਈ ਪਿਛਲੇ ਮੀਲ ਜਿਹੜੇ ਨੂੰ ਘੱਟ ਨੇ। ਹਾਂ ਘੰਟੇ ਘਰ ਤੋਂ ਲੱਗ ਕੇ ਤੇ 10ਵਾਂ ਮੀਲ ਦੇ ਸਾਹਮਣੇ। ਅੱਛਾ, ਇੱਥੋਂ ਤੱਕ 4 ਕੋ ਸੀ? 4 ਕੋਈ ਜਟਕਾਂ ਦੇ ਜਟਕਾ ਮੀਲ। ਸਹੀ। ਹੁਣ ਕਿਲੋਮੀਟਰ ਜਿਹੜਾ ਉੱਥੇ ਗੱਡੀਆਂ ਦੇ ਜਾਂਦੇ ਹਨ, ਇੱਥੋਂ ਸਿੱਧਾ ਨਿੱਕੇ ਗੁੰਨੇ ਨੂੰ ਮੂੰਹ ਧਰ ਲੈਂਦੇ ਹਨ, ਪਰਾਂ ਧੀਰੇ ਸੰਦੇ। ਸਹੀ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ 3 ਤੋਂ 4 ਘਰ ਸਨ ਹਿੰਦੂ ਬਰਾਦਰੀ ਦੇ ਤੇ ਦੁਕਾਨਦਾਰੀ ਸੀ। ਤੁਸੀਂ ਸਾਰੀ ਬਾਤ ਜਾਣਦੇ ਹੋ। ਕੀ ਨਾਂ ਸੀ ਬੰਦੇ ਦਾ ਉਸ ਹਿੰਦੂ ਦਾ ਜਿਹਦੀ ਦੁਕਾਨ ਸੀ? ਬੰਦਿਆਂ ਦਾ ਨਾਮ ਜਿਹੜੇ ਖੱਤਰੀ ਹਨ, ਇੱਕ ਨਾਂ ਬਰਕਤ ਸੀ, ਇੱਕ ਨਾਂ ਲਾਲ ਸੀ। ਅੱਛਾ। ਇੱਕ ਨਾਂ ਜਿਉਣਾ ਸੀ। ਹਾਂਜੀ। ਇੱਕ ਨਾਂ ਹਜ਼ਾਰੀ ਸੀ। ਹਜ਼ਾਰੀ ਲਾਲ। ਅੱਛਾ। ਹਜ਼ਾਰੀ ਸ਼ਾਹ। ਹਜ਼ਾਰੀ ਸ਼ਾਹ। ਬਰਕਤ ਸ਼ਾਹ। ਸਹੀ। ਚਾਹ ਗਾਉਂਦੇ ਵਾਵਾ ਮਤਲਬ ਖਾਂਦੇ ਪੀਂਦੇ ਘਰ ਸਨ ਕਿ? ਆਹੋ, ਖਾਵਾ ਭੁੱਖੇ ਨੰਗੇ ਥੋੜੇ ਹੁਣ। ਅੱਛਾ, ਸਹੀ। ਤੇ ਜਿਹੜੇ ਤੁਹਾਡੇ ਪਿੰਡ ਦੇ ਸਨ ਜਿਹੜੇ ਸਿੱਖ ਬਰਾਦਰੀ ਸੀ ਜਿਨ੍ਹਾਂ ਦੇ ਤੁਸੀਂ ਲੰਬੜਦਾਰਾਂ ਦੇ ਨਾਂ ਲਏ, ਕਿੰਨੇ ਰਕਬੇ ਦੇ ਮਾਲਕ ਸਨ? ਉਹ ਇਹ ਜਿਹੜੇ ਹਨ ਇਹਦੇ ਕੋਈ 150 ਕਮਾਨ ਦੇ ਮਾਲਕ ਸਨ। ਇਹ ਜਿਹੜੇ ਦੀਵਾਨ ਸਿੰਘ 150 ਏਕੜ ਦਾ ਮਾਲਕ ਸੀ। 150 ਕਮਾਨ ਦਾ। ਲੈਣਾ ਸਿੰਘ ਦੇ ਨਾਂ ਸੀ ਨਾ ਜ਼ਮੀਨ। 2 ਭਰਾ ਹਨ। ਅੱਛਾ। ਦੀਵਾਨ ਸਿੰਘ ਛੋਟਾ ਸੀ, ਲੈਣਾ ਸਿੰਘ ਵੱਡਾ ਸੀ। ਠੀਕ ਹੈ। 150 ਕਮਾਨ ਦੇ ਮਾਲਕ ਸਨ। ਤੇ ਦੂਜੇ ਜਿਹੜੇ ਹਨ ਉਹ ਇਹੋ ਹੀ ਕਿਸੇ ਦੀ 10 ਕਿੱਲੇ ਤੇ ਕਿਸੇ ਦੀ 15 ਕਿੱਲੇ। ਠੀਕ ਸਿੰਘ ਦੀ ਬਾਬਾ। ਆਹੋ। ਸੁੰਦਰ ਸਿੰਘ। ਅੱਛਾ। ਇਹ ਤੇ ਲੰਬੜਦਾਰ ਤੇ ਨਹੀਂ। ਆਹੋ, ਇਹਦੀ ਜ਼ਮੀਨ ਇਹਨਾਂ ਦੀ ਉੱਥੇ ਗੁੰਨੇ ਵੀ ਸੀ ਨਾ ਨਹਿਰ ਵਾਲੇ। ਕਿੰਨੀ ਜ਼ਮੀਨ ਸੀ ਇਹਦੀ ਸੁੰਦਰ ਸਿੰਘ ਦੀ? ਇਹਦੇ ਇੱਥੇ ਹੋਏਗੀ ਕੋਈ 10-12-15 ਕਿੱਲੇ। ਬਹੁਤੀ ਹੋਏਗੀ। ਮਰਬਾ ਤੇ ਉੱਥੋਂ ਲਿਆ ਹੁਣੇ ਜਾ ਕੇ ਨਹਿਰ ਵਾਲੇ ਗੁੰਨਿਓ। ਅੱਛਾ ਬਾਬਾ ਜੀ, ਹੋਰ ਜਿਹੜੇ ਤੁਹਾਡੇ ਸੰਗੀ ਬੇਲੀ ਸਨ ਸਿੱਖਾਂ ਵਿੱਚੋਂ ਜਾਂ ਮੁਸਲਮਾਨਾਂ ਚੋਂ ਉਸ ਵੇਲੇ ਦੇ, ਉਹਨਾਂ ਦੇ ਨਾਂ ਲਵੋ ਹਾਂ ਜ਼ਰਾ। ਨਾਂ ਤੇ ਹੁਣ ਭੁੱਲ ਭੱਲ ਗਏ ਨੇ ਤਾਂ। ਹਾਂਜੀ। ਜ਼ਿਮੀਂਦਾਰ ਇੱਥੇ ਜਿਹੜੇ ਮੁਸਲਮਾਨ ਨੇ ਸਾਡੇ ਪਿੰਡ ਸਨ। ਅੱਛਾ। ਬਾਬਾ ਬਖਤਾਵਾਰ ਸੀ, ਚੌਧਰੀ ਜ਼ਫਰ ਸੀ। ਹਾਂਜੀ। ਫਿਰ ਇਸ ਤਰ੍ਹਾਂ ਉਧਰੋਂ ਚੌਧਰੀ ਗੁਲਾਮ ਮੁਹੰਮਦ। ਹਾਂਜੀ। ਇਧਰੋਂ ਇਹਨਾਂ ਦੇ ਪਿੰਡੋਂ ਸਾਰੇ ਬਾਬਾ ਸੁਲਤਾਨ ਅਲੀ। ਹਾਂਜੀ। ਬਾਬਾ ਲੰਬੜਦਾਰ। ਸਹੀ। ਠੀਕ ਹੈ। ਚਲੋ। ਤੇ ਸਿੱਖਾਂ ਵਿੱਚੋਂ ਹੋਰ ਕੋਈ ਇਹਨਾਂ ਲੰਬੜਦਾਰਾਂ ਤੋਂ ਇਲਾਵਾ ਹੋਰ ਕਿਸੇ ਦਾ ਨਾਂ ਕੋਈ ਚੇਤੇ ਹੈ? ਬੜੇ ਚੇਤੇ। ਅੱਛਾ, ਦੱਸੋ ਲਵੋ ਨਾਂ। ਕਿਹੜਾ ਮਤਲਬ ਕਿ ਤੁਸੀਂ ਸਿੱਖ ਨੂੰ ਜਾਣਦੇ ਸੋ ਉਹਦੇ ਨਾਂ ਤੋਂ? ਉਹ ਯਾਰ ਜਾਣਨਾ ਤਾਂ ਹੁਣ ਮੇਰੇ ਕੋਲ ਵੀ ਭੁੱਲ ਗਏ ਇਹਨਾਂ ਵਿੱਚੋਂ। ਅਗਲੇ ਦਿਨ ਮੈਨੂੰ ਗੱਡੇ ਦੀ ਗੱਲ ਸੁਣਾਉਣ ਡਿਆ ਹੈ। ਅਗਲੇ ਦਿਨ ਜਦ ਮੈਨੂੰ ਸੁਣਾਉਣ ਡਿਆ ਹੈ ਬਈ ਉਹ ਲੰਬੜ ਮਤਲਬ ਕੁਮਾਰ ਨੇ ਪੀੜਨ ਦੇ ਅੰਦਰ। ਅੱਛਾ। ਉਹ ਗੱਲ ਸੁਣਾ। ਅੱਛਾ। ਉਹ ਲੰਬੜ ਉਹ ਮਾਬੇ ਗੁਲਾਮ ਮੁਹੰਮਦ ਕਿਆ ਨੇ ਕਮਾਲ ਦੇ ਲਿਆਂਦਾ। ਅੱਛਾ। ਲਿਆਂਦਾ ਤੇ ਉਦੋਂ ਅਜੇ ਖਰਬੜੀ ਹੈ ਸੀ ਨਾ। ਉਹ ਆਖਣ ਲੱਗਾ ਗੱਲ ਇਹ ਉਹ ਖੜਬੜੀ ਐਸੇ ਗੱਲ ਤੋਂ ਕਰਕੇ ਝਟਕੇ ਤੋਂ ਲਾ। ਠੀਕ ਹੈ। ਉਹਨਾਂ ਆਖਿਆ ਗੱਲ ਇਹਨੇ ਇੱਥੇ ਅੱਜ ਉਹਨਾਂ ਨੂੰ ਫਕੀਰ ਆਂਦੇ ਹਨ। ਅੱਛਾ। ਉਹਨਾਂ ਦਾ ਕਮਾਦ ਨਹੀਂ ਪੀੜਿਆ ਜਾਣਾ ਚਾਹੀਦਾ। ਅੱਛਾ। ਸਾਡੇ ਮਾਲੇ। ਪੈਲੀ ਜੋ ਉਹਨਾਂ ਦੀ। ਉਹ ਕਿਸੇ ਰਫੀ ਵਿੱਚ ਉਹਦੇ ਨਾਲ ਸੁੰਦਰ ਸਿੰਘ ਸੀ। ਅੱਛਾ। ਉਹਦੇ ਭਰਾ ਨਾਲ ਦੀਵਾਨ ਸਿੰਘ ਸੀ। ਅੱਛਾ। ਉਹ ਇੱਥੇ ਇਕੱਠ ਹੋਇਆ ਸੀ ਸਕੂਲੇ ਪਰ ਉਹਨਾਂ ਦਾ ਕਮਾਦ ਹੋਣਾ ਤੇ ਅੱਜ ਇੱਥੇ ਨਾ ਪੀੜਿਆ ਜਾਏ।
ਠੀਕ ਹੈ ਹਾਂਜੀ ਠੀਕ ਹੈ। ਉਹ ਸਿੱਖਾਂ ਨੇ ਇਕੱਠ ਕੀਤਾ ਸੀ। ਠੀਕ ਹੈ। ਉਹ ਜਨਾਬ ਉਹਨਾਂ ਨੇ ਲਿਆਂਦਾ ਇੱਥੋਂ ਸਾਡੇ ਮਿਸਤਰੀ ਸੀ, ਉਹ ਚਲਾ ਗਿਆ, ਉਹ ਉੱਥੇ ਜਾ ਮਿਲਿਆ ਬਾਹਰ ਹੀ। ਅੱਛਾ। ਆਖਣਗਾ ਕਮਾਲ ਜਾਂ ਤੇ ਇੱਥੇ ਲੈ ਜਾਓ ਗੱਛੀ, ਅੱਛਾ, ਤੇ ਜਾਂ ਉਧਰ ਬਾਬੇ ਬਖਤਾਰ ਦੇ ਵੇਲਣੇ ਤੇ ਲੈ ਜਾਓ। ਅੱਛਾ ਹਾਂਜੀ ਅਸਾਂ ਨਹੀਂ ਪੀੜਨਾ, ਇੱਥੇ ਨਹੀਂ ਪੀੜਨ ਨਹੀਂ ਦੇਣਾ, ਆਪਣਾ ਮੁਸਲਮਾਨ। ਹਾਂਜੀ ਹਾਂਜੀ। ਆਖਣਗਾ ਫਿਰ ਚੁੱਕਿਆ ਜਾਏ ਤੇ ਬੜੀ ਭੈੜੀ ਗੱਲ ਹੈ। ਉਹ ਜਨਾਬ ਆਖਣਗੇ ਚਲੋ, ਉਹਨਾਂ ਉੱਥੇ ਹੀ ਸੰਡੇ ਛੱਡੇ ਤੇ ਆਖਣਗੇ ਚਲੋ ਤੇਲ ਲੈ ਆਈਏ, ਤੇਲ ਲੈ ਆਈਏ। ਉਹ ਤੇਲ ਘਰੋਂ ਲੈਣ ਆ ਗਏ। ਅੱਛਾ। ਉਹ ਮੁੰਡਾ ਜਿਹੜਾ ਸਿੱਖ ਸੀ ਉਹ ਆਇਆ, ਉਹਨੇ ਸੰਡੇ ਜੁੱਤੇ। ਅੱਛਾ। ਤੇ ਉਹ ਆਪਣੇ ਵੇਲਣੇ ਤੇ ਲੈ ਗਿਆ ਗੱਡਾ। ਅੱਛਾ ਉਹ ਸਿੱਖ। ਹਾਂ ਠੀਕ ਹੈ। ਉਹ ਭਰਾ ਉਹਦਾ ਵੀ ਇਕੱਠ ਦੇ ਵਿੱਚ ਸੀ। ਅੱਛਾ। ਉਹ ਆਖਾਂਗਾ ਵਾ ਗੱਲ ਇਹ ਨੇ, ਉਹਦੇ ਨਾਲ ਦੀਵਾਨ ਸਿੰਘ ਸੀ। ਅੱਛਾ। ਆਖਾਂਗੇ ਦੀਵਾਨ ਸਿੰਘ ਜਾ ਉਹਨੂੰ ਆ। ਉਹ ਦੀਵਾਨ ਸਿੰਘ ਉਹੀ ਲੰਬੜਦਾਰ ਸੀ ਜਿਹੜਾ? ਨਹੀਂ ਹੋਰ ਸੀ ਦੀਵਾਨ ਸਿੰਘ। ਫੌਜੀ ਸੀ। ਅੱਛਾ ਅੱਛਾ ਉਹ ਫੌਜੀ ਸੀ, ਫੌਜ ਸੀ। ਠੀਕ ਹੈ। ਤੇ ਜਾ ਉਹਨੂੰ ਆ ਜਾ ਕੇ ਕਮਾਲ ਇੱਥੇ ਨਹੀਂ ਉਹਨਾਂ ਦਾ ਪੀੜਿਆ ਜਾਣਾ ਚਾਹੀਦਾ। ਅੱਛਾ। ਉਹ ਆਖਾਂਗਾ ਗੱਲ ਜੇ ਮੇਰੇ ਤੋਂ ਤਗੜਾ ਸਕਾ ਭਰਾ ਸੀ। ਅੱਛਾ। ਤੇ ਮੈਂ ਨਹੀਂ ਆਖਣਾ ਤੁਸੀਂ ਆਪ ਹੀ ਜਾਓ। ਠੀਕ। ਉਹਨਾਂ ਉਦੋਂ ਜਦੋਂ ਮਜਮੀ ਮਾਮਲਾ ਹੋਇਆ ਨਾ, ਹਾਂਜੀ, ਉਹਨਾਂ ਤੋਂ ਚਮਿਆਰ ਲੈਂਦੇ ਹਨ ਜੁੱਤੀਆਂ ਬਣਾਉਣ ਵਾਸਤੇ। ਅੱਛਾ। ਇੱਥੋਂ ਭੱਲੋ ਵਾਲੀ। ਠੀਕ ਹੈ। ਹਾਂਜੀ ਉਹਨੂੰ ਘੱਲਿਓ ਨੇ। ਅੱਛਾ। ਮੁਸਲਮਾਨ ਛੱਡ ਬੈਠੇ ਹਨ, ਅਸੀਂ ਲੋਕ ਛੱਡ ਬੈਠੇ ਆ ਉਹਨਾਂ ਦਾ ਕੰਮ। ਅੱਛਾ ਅੱਛਾ ਠੀਕ। ਆਹੋ ਤੇ ਉਹਨੂੰ ਘੱਲਿਓ ਨੇ ਤੇ ਉਹਨੂੰ ਆਖਾਂਗੇ ਸਰਦਾਰ ਜੀ ਆਏ ਉੱਥੇ ਸਰਦਾਰ ਸਾਰੇ ਆਂਦੇ ਨੇ ਪਰ ਕਮਾਲ ਨਹੀਂ, ਇੱਥੇ ਫਕੀਰਾਂ ਦਾ ਪੀੜਿਆ ਜਾਣਾ ਚਾਹੀਦਾ। ਅੱਛਾ ਉਹਨਾਂ ਨੇ ਏਕਾ ਕਰ ਲਿਆ। ਅੱਛਾ। ਆਖਾਂਗਾ ਉਹਨਾਂ ਦੀ ਮਾਰਿਆ ਮੈਂ ਇਸ ਤਰ੍ਹਾਂ ਕੁੜੀ ਨੂੰ ਗੱਡਾ ਜੋ ਕੇ ਵੇਲੀ ਲਾ ਗਿਆ, ਉੱਥੇ ਕਮਾਲ ਲਾ ਕੇ ਅੱਛਾ ਵੇਲਣੇ ਤੇ ਧਰ ਕੇ ਭਰੀ ਦੋ ਤੇ ਉਹ ਗੱਲੇ ਲਾਉਣ ਲੱਗ ਪਿਆ। ਜੋਗ ਆਪਣੀ ਜੋਤ ਸੀ, ਉਹਨਾਂ ਦੀ ਅੱਗੇ ਪੱਠੇ ਪਾ ਦਿੱਤੇ। ਅੱਛਾ ਉਹ ਜਿਹੜਾ ਸਿੱਖ ਸੀ? ਹਾਂ ਸਿੱਖ। ਵਾਹ ਜੀ ਵਾਹ। ਅੱਛਾ। ਆਖਾਂਗਾ ਗੱਲ ਉਹਨੇ ਆਪਣੀ ਬਰਾਦਰੀ ਦੀ ਮਤਲਬ ਗੱਲ ਨਹੀਂ ਰੱਖੀ, ਉਹਨੇ ਉਸ ਫਕੀਰ। ਠੀਕ ਹੈ। ਵਾਹ ਜੀ ਵਾਹ। ਅੱਛਾ ਉਹਨੇ ਨਹੀਂ ਰੱਖੀ। ਉਹ ਆਖਾਂਗਾ ਕਮਾਲ ਸਾਡਾ ਹੋਵੇ ਤੇ ਪੀੜਿਆ ਜਾਏ ਗੱਛੀ ਤੇ ਜਾਂ ਉਧਰ ਪਾਖਰਪੁਰ। ਉਹ ਆਪਣਾ ਕਮਾਲ ਪੀੜਿਆ ਗਿਆ। ਸਹੀ। ਚਲੋ ਇੱਕ ਗਿਆ। ਉਹ ਹੁਣ ਇੱਕ ਵਾਰੀ ਆਇਆ ਇੱਥੇ ਜਦੋਂ 47 ਦਾ ਹਵਾ ਚੱਲੀ ਏ, ਗਦਰ ਮਚਿਆ, ਤੁਹਾਡੇ ਪਿੰਡ ਦੇ ਸਰਦਾਰ ਸਨ, ਹਿੰਦੂ ਘਰ ਸਨ, ਉਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਲੱਗ ਗਿਆ ਸੀ ਕਿ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪੈਣਾ? ਉਹ ਉਹਨਾਂ ਨੂੰ ਅਸਲ ਵਿੱਚ ਉਦਣ ਹੀ ਉਹਨਾਂ ਨੂੰ ਪਤਾ ਲੱਗਾ। ਤੇ ਇੱਥੇ ਜਿਹੜਾ ਮੈਂ ਨਾਂ ਲੈਣਾ ਸੁੰਦਰ ਸਿੰਘ। ਅੱਛਾ। ਉਹ ਨਹੀਂ ਜਾਂਦਾ। ਅੱਛਾ ਉਹ ਨਹੀਂ? ਉਹਨੂੰ ਤੇ ਖੜਿਆ ਸੀ ਬੰਦੇ ਨੇ ਧੱਕੇ ਨਾਲ। ਹਾਂਜੀ ਬੜਿਆਣੇ ਇਕੱਠ ਹੋਇਆ ਉਹਨਾਂ ਦਾ। ਹਾਂਜੀ ਬੜਿਆਣੇ ਕੈਂਪ ਲੱਗਾ ਸੀ। ਹਾਂ ਕੈਂਪ ਲੱਗਾ। ਅੱਛਾ। ਤੇ ਫਿਰ ਉਹਨੂੰ ਬਰਾਦਰੀ ਨਾ ਛੱਡਿਆ, ਨਹੀਂ ਤੇ ਉਹ ਆਂਦਾ ਮੇਰੇ ਆ ਜਿਹੜੇ ਵਾਲ ਨੇ ਨਾ ਸਿਰ ਦੇ, ਅੱਛਾ ਇੱਥੇ ਸੁਹਾਗੇ ਤੇ ਧਰ ਕੇ ਤੇ ਕੇਸ ਮੇਰੇ ਕੱਟ ਛੱਡੋ। ਹਾਂ ਤੇ ਜਾਣਾ ਨਹੀਂ, ਜਾਣਾ ਫਿਰ ਬਰਾਦਰੀ ਨਾ ਜਾਂ ਛੱਡਿਆ ਭਰਾਵਾਂ ਨੇ। ਭਰਾਵਾਂ ਨੇ ਨਹੀਂ ਛੱਡਿਆ। ਫਿਰ ਲੈ ਗਏ ਉਹਨੂੰ। ਸਹੀ ਠੀਕ। ਅੱਛਾ ਬਾਬਾ ਜੀ ਉਹਨਾਂ ਦਾ ਕਿਸੇ ਨੇ ਕਿਸੇ ਮੁਸਲਮਾਨ ਨੇ ਕੋਈ ਫੇਵਰ ਨਹੀਂ ਕੀਤੀ, ਮੁਸਾਦਾ ਨਹੀਂ ਕੀਤਾ ਉਹਨਾਂ ਦਾ ਜਦੋਂ ਉੱਥੋਂ ਟੋਰਾ ਟਰਾਈ ਕੋਈ ਮਿਲਿਆ ਗਿਲਿਆ ਨਹੀਂ ਉਹਨਾਂ ਨੂੰ? ਨਹੀਂ ਮਿਲਣਾ ਕਿਤੇ, ਉਹਨਾਂ ਨੇ ਹੁਣ ਜਾਨ ਛਪਾਈ, ਉਹ ਨਿਕਲ ਨਹੀਂ ਕੀਤਾ ਸੀ। ਅੱਛਾ ਅੱਛਾ। ਹਾਂ ਤੇ ਕਿਸੇ ਮਿਲਣ ਗੱਲ ਕੋਈ ਜਿਹੜਾ ਉਹਨਾਂ ਦਾ ਕੋਈ ਰੱਖਣ ਰਖਾਨ ਸੀ, ਮਾਲ ਡੰਗਰ ਸੀ, ਮਾਲ ਡੰਗਰ ਛੱਡ ਛਡਾ ਕੇ ਤੇ ਜੇ ਕਿਸੇ ਨੇ ਖੜਿਆ ਵੀ ਬੜਿਆਣੇ ਸੀ ਦਾ ਤੇ ਮੁੜ ਕੇ ਉੱਥੇ ਛੱਡਣਾ ਪੈ ਗਿਆ। ਠੀਕ ਹੈ। ਤੇ ਉਹਨਾਂ ਦੇ ਕੋਈ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ ਉਹਨਾਂ ਦੇ। ਅੱਛਾ ਇੱਥੋਂ ਖੈਰ ਖਰੀਦ ਨਾਲ ਟੁਰ ਗਏ ਨੇ? ਖੈਰ ਨਹੀਂ ਤੁਰ ਗਏ ਬੜਿਆਣੇ। ਨਹੀਂ ਸਾਡੇ ਮੁਸਲਮਾਨਾਂ ਕੋਈ ਨਹੀਂ ਹਮਲਾ ਕੀਤਾ। ਤੇ ਪਿੱਛੋਂ ਜਿਹੜੇ ਇਹਨਾਂ ਦੇ ਘਰ ਬੂਏ ਸਨ ਫਿਰ ਪੈ ਗਈ ਦੁਨੀਆ। ਅੱਛਾ। ਆਹੋ ਫਿਰ ਦੁਨੀਆ ਪੈ ਗਈ ਲੁੱਟ ਲਟਾਕ ਲੁੱਟ ਕੁੱਟ ਕਰਨ ਜੋ ਕੁਛ। ਠੀਕ ਹੈ। ਸਹੀ ਸਹੀ ਠੀਕ ਹੈ। ਅੱਛਾ ਇਹ ਤੁਹਾਨੂੰ ਪਤਾ ਵੇ ਬੜਿਆਣੇ ਅੱਗੇ ਕਿੱਧਰ ਨੂੰ ਗਏ? ਹਾਂ ਬੜਿਆਣੇ ਅੱਗੇ ਸਾਨੂੰ ਨਹੀਂ ਪਤਾ, ਨਾ ਹੀ ਗਏ। ਬਸ ਬੜਿਆਣੇ ਤੱਕ ਪਤਾ ਤੁਹਾਨੂੰ? ਬੜਿਆਣੇ ਤੱਕ ਪਤਾ, ਉਹਨੇ ਗਏ ਪਸਰੂਰ ਨੂੰ। ਗਏ ਅੱਗੂ ਪਸਰੂਰ ਨੂੰ ਗਏ। ਠੀਕ ਹੈ ਠੀਕ ਹੈ। ਤੇ ਕੋਈ ਵਾਪਸ ਪਰਤੇ ਆਪਣਾ ਪਿੰਡ ਵੇਖਣ ਬਾਅਦ ਚੋਂ? ਇੱਕੋ ਹੀ ਆਇਆ ਸਰਦਾਰੀ, ਉਹ ਵੀ ਸਾਡਾ ਮੁੰਡਾ ਇੱਥੋਂ ਗਿਆ ਸੀ ਜ਼ਿਮੀਂਦਾਰ। ਅੱਛਾ। ਇੱਧਰ
ਤੇ ਇੰਡੀਆ ਚ ਪਰਾਂ ਕੈਨੇਡਾ ਕਿੱਥੋਂ ਲਿਆ? ਆ ਹਾਂ ਹਾਂ ਉਹ ਕੈਨੇਡਾ ਚ ਗਿਆ ਸੀ। ਉੱਥੇ ਚਲਾ ਗਿਆ ਅੱਛਾ ਖਾਣਾ ਖਾਣ, ਹੂੰ ਦੁਕਾਨ ਉਹਨਾਂ ਹੋਟਲ ਪਾਇਆ ਸੀ। ਗੱਲਾਂ ਜੋ ਪੰਜਾਬੀ ਕਰਦਾ ਸੀ ਅੱਛਾ ਤੇ ਉਹ ਆਖਾਂਗੇ ਯਾਰ ਹੂੰ ਤੂੰ ਕਿੱਥੋਂ ਆਇਆ? ਅੱਛਾ ਆਖਾਂਗੇ ਯਾਰ ਤੁਸੀਂ ਰੋਟੀ ਤੁਸੀਂ ਪੈਸੇ ਲਓ ਤੇ ਰੋਟੀ ਦਿਓ। ਅੱਛਾ ਮੈਂ ਕਿੱਥੋਂ ਆਇਆ? ਹਾਂ ਹਾਂ ਨਹੀਂ ਯਾਰ ਹੈ ਤੈਨੂੰ ਤੂੰ ਸਾਰ ਨੂੰ ਜਾਪਦਾ ਪੰਜਾਬੀ। ਪੰਜਾਬੀ ਹਾਂ ਤੂੰ ਦੱਸ ਸਾਨੂੰ ਕਿੱਥੋਂ ਆਇਆ? ਹਾਂ। ਅੱਛਾ ਆਖਾਂਗਾ ਮੈਂ ਆਇਆ ਵੱਡੇ ਗੁੰਨਿਓ। ਵੱਡੇ ਗੁੰਨਿਓ ਠੀਕ ਹੂੰ ਹੇ ਯਾਰ ਹੂੰ ਵੱਡੇ ਗੁੰਨੇ ਸਾਡੇ ਵੀ ਹਨ। ਆਖਾਂਗਾ ਤੁਹਾਡੇ ਹਨ। ਉਹ ਖੈਰ ਉਹਨਾਂ ਨੇ ਖਾ ਕੇ ਰੋਟੀ ਤੁਰ ਗਿਆ। ਹੂੰ ਉਹਦਾ ਪਿਓ ਉਹਨਾਂ ਦਾ ਗਿਆ ਸੀ ਕੋਲ ਅੱਛਾ ਉਹਨਾਂ ਦੇ ਮਿਲਣ ਕੋਲ। ਗਿਲਣ ਠੀਕ ਹੈ ਖਾਂਦਾ ਸਿੱਖਾਂ ਦਾ। ਅੱਛਾ ਉਹਨੂੰ ਆਖਾਂਗੇ ਗੱਲ ਇੰਨੀ ਹੂੰ ਆ ਬਾਪੂ ਹੂੰ ਅੱਜ ਤੇਰੇ ਪਿੰਡ ਦਾ ਇੱਕ ਬੰਦਾ ਆਇਆ ਸੀ ਮੁੰਡਾ। ਅੱਛਾ ਹਾਏ ਕਿਸੋਂ ਹੂੰ ਹਾਏ ਵੱਡਿਆ ਗੁਨਾਹ ਆਂਦਾ ਸੀ। ਹਾਂ ਓਏ ਉਹ ਤੋਂ ਮਾਂ ਜਿਹੜੇ ਮੈਨੂੰ ਦੱਸਣਾ ਸੀ ਓਏ ਹੋਏ ਹੋਏ ਪੁੱਛਦੇ ਹੀ ਤੇ ਉਹਦੇ ਰਿਸ਼ਤੇਦਾਰ ਸਹੁਰੇ ਜਿਹੜੇ ਹਨ ਹੂੰ। ਇੱਥੇ ਆ ਡੁਗਰੀ ਕੋਲ ਹਾਂਜੀ। ਚਵਿੰਡੇ ਕੋਲ ਜਿਹੜੀ ਡੁਗਰੀ ਅੱਛਾ ਚਮਿੰਡੇ ਅੱਛਾ ਕੋਲ ਡੁਗਰੀ ਹਰੀਆਂ ਹਾਰੀਆਂ ਡੁਗਰੀ ਹੈ ਤੇ ਅੱਛਾ ਉਹਦੇ ਉਰਾ ਪਿੰਡ ਹੈ ਉਹ। ਠੀਕ ਹੈ ਆਖਾਂਗੇ ਉਹਨਾਂ ਨੂੰ ਪੁੱਛਦੇ ਤੁਹਾਡੇ ਮਾਮਿਆਂ ਵੱਲੋਂ ਹੀ। ਹੂੰ ਉਹ ਨਹੀਂ ਗਏ, ਉਹ ਇੱਥੇ ਹੀ ਮੁਸਲਮਾਨ ਹੋ ਗਿਆ। ਅੱਛਾ ਉਹ ਅੱਛਾ ਬੜੀ ਚਿਦਰਾ ਉਹਦੀ ਐਸ ਵੇ। ਇਸ ਵੇਲੇ ਹਾਂ ਬਿਲਕੁਲ ਠੀਕ। ਪੁੱਤਰ ਉਹਦੇ ਠੀਕ ਠਾਕ ਜਵਾਨ ਨੇ, ਮੁਸਲਮਾਨ ਨਾਲ ਵਿਆਹ ਨੇ ਉਹਨੇ। ਅੱਛਾ 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 ਤੇ ਫਿਰ ਉਹ ਆਖਾਂਗਾ ਅੱਛਾ ਜੇ ਫੇਰ ਬਾਪੂ ਜੇ ਆਏਗਾ ਨਾ ਕਿਤੇ ਹੂੰ ਤੇ ਫੇਰ ਤੈਨੂੰ ਦੱਸਾਂਗੇ। ਅੱਛਾ ਉਹ ਖੈਰ ਕੋ 2-4 ਦਿਨ 10 ਦਿਨ ਲੰਘੇ ਤੇ ਉਹ ਆ ਗਿਆ ਫੇਰ। ਅੱਛਾ ਉਹ ਤੁਹਾਡੇ ਪਿੰਡ ਦਾ ਜਿਹੜਾ ਸੀ ਉਹ ਫਿਰ ਹਾਂ। ਉਸ ਹੋਟਲ 'ਚ ਰੋਟੀ ਖਾਣ ਗਿਆ ਆ ਹੋਟਲ ਤੇ ਆਪਣਾ ਉਹਨਾਂ ਨੇ ਆਖਿਆ ਵਾ ਚਲੋ। ਹੂੰ ਉਹਨਾਂ ਨੇ ਸੁਨਾਹ ਕਰ ਦਿੱਤਾ ਘਰ ਆ ਗਿਆ। ਆਇਆ ਜੇ ਕਰੀ ਤੇ ਉਹਨਾਂ ਆਖਿਆ ਵਾ ਹੂੰ ਯਾਰ ਤੂੰ ਕਿਹਦਾ ਪੁੱਤਰ ਹੈ? ਅੱਛਾ ਹਾਏ ਮੈਂ ਤੇਰੇ ਵੱਡਿਆਂ ਦਾ ਕੀ ਨਾਂ ਸੀ? ਅੱਛਾ ਆਖਾਂਗਾ ਇੱਕ ਨਾਂ ਨਿਆਮਦੀਨ, ਹਾਂ ਇੱਕ ਨਾਂ ਗੁਲਾਮ ਰਸੂਲ, ਹਾਂ ਇੱਕ ਨਾਂ ਫਜ਼ਲ ਹੈ ਜੀ। ਹੂੰ ਉਹ ਵੱਡਿਆਂ ਦਾ ਨਾਂ ਜਿਹੜਾ, ਇੱਕ ਨਾਂ ਖੁਸ਼ੀ ਮੁਹੰਮਦ। ਅੱਛਾ 5-6 ਭਰਾ ਹਨ। ਠੀਕ ਇਹ ਯਾਰ ਉਹ ਕਿਸੇ ਨੂੰ ਜਾਣਦੇ ਆਖਾਂਗੇ, ਉਹ ਆਖਾਂਗੇ ਸਾਰੇ ਨੂੰ ਜਾਣਦੇ ਨੇ। ਹੂੰ ਉਹਨੇ ਘੱਲ ਦਿੱਤਾ। ਹੂੰ ਆਖਾਂਗਾ ਯਾਰ ਜੇ ਪਿੰਡ ਜਾਏਗਾ ਨਾ, ਅੱਛਾ ਉਹਨਾਂ ਉਹਨੂੰ ਨੇ ਕਿਹਾ ਪੱਕੀ ਜਦੋਂ ਪਿੰਡ ਕਰੀ। ਜਾਏਗਾ ਹਾਂ ਅੱਛਾ ਆਪਣੇ ਪਿੰਡ ਜਾਏਗਾ ਤੇ ਉਹਨੂੰ ਪੱਕੀ ਕਰੀ ਅੱਛਾ ਤੇ ਨਹੀਂ ਤੇ ਤੂੰ ਇੱਥੋਂ ਹੀ ਫੋਨ ਕਰਦੇ ਹਾਂ। ਹੂੰ ਚਲੋ ਉਹਨਾਂ ਨੇ ਫੋਨ ਕੀਤਾ, ਹੂੰ ਕਰ ਦਿੱਤਾ ਤੇ ਉਹ ਮੁੜ ਕੇ ਆਖਣਗੇ ਸਾਨੂੰ ਯਾਰ ਉੱਥੋਂ ਹੂੰ ਕਿਆ ਉਹ ਪਿੰਡ ਦਾ ਨਾਂ ਸੀ ਮੈਨੂੰ ਭੁੱਲ ਗਿਆ, ਜੀ ਤੁਸੀਂ ਉਹਦਾ ਪਤਾ ਕਰਕੇ ਸਾਨੂੰ ਫਲਾਣਾ ਨਾਂ ਹੈ ਉਹਦੇ, ਅੱਛਾ ਤੇ ਉਹਦਾ ਪਤਾ ਕਰਕੇ ਤੇ ਸਾਨੂੰ ਦੱਸੋ। ਅੱਛਾ ਡੁਗਰੀ ਹਰੀਆਂ ਤਾਂ ਹਰੀਆਂ ਦੀ ਡੁਗਰੀ ਹੈ ਨਾ ਯਾਰ ਪਿੰਡ ਪੁੱਤਰਾ, ਉਹਦਾ ਮੈਨੂੰ ਨਾਂ ਵੀ ਸੌਖਾ ਜਿਹਾ ਹੀ ਹੈ। ਅੱਛਾ ਅੱਛਾ ਉਹ ਹੁਣ ਨਹੀਂ ਇੰਨਾ ਜੇਮ ਚ ਨਹੀਂ ਹੈ। ਹਾਂ। ਅੱਛਾ ਚਲੋ ਉਹ ਆਇਆ ਇੱਥੇ ਫਿਰ ਉਹਨੇ ਪਤਾ ਉਹ ਕੀ ਪਤਾ ਉਹਨੇ ਉੱਥੋਂ ਫੋਨ ਕੀਤਾ ਹੂੰ ਪਿਓ ਆਪਣੇ ਨੂੰ, ਜੀ ਉਹ ਫਿਰ ਗਿਆ ਉੱਥੇ, ਹੂੰ ਉਹਨੇ ਪਤਾ ਕੀਤਾ ਉੱਥੋਂ। ਠੀਕ ਆਹ ਕਹਿੰਗੇ ਉਹ ਗੱਲ ਹੀ ਨਹੀਂ ਠੀਕ ਹੈ। ਉਹ ਫਿਰ ਆਇਆ ਸੀ ਸਾਲ ਪਿੱਛੋਂ। ਅੱਛਾ ਉਹ ਜਿਹੜਾ ਸਿੱਖ ਹਾਂ, ਸੀ ਆਇਆ ਸੀ ਵੀਜ਼ਾ- ਫਿਰ ਉਹ ਸਿੱਖ ਜਿਹੜਾ ਸੀ ਨਾ ਅੱਛਾ ਵੀਜ਼ਾ ਬਣਵਾ ਕੇ ਤੇ ਫਿਰ ਆਇਆ ਸੀ ਸਾਲ ਪਿੱਛੋਂ। ਅੱਛਾ ਉਹ ਰਿਹਾ ਫਿਰ ਮਹੀਨਾ ਕੁ ਮੇਰੇ ਖਿਆਲ ਚ। ਅੱਛਾ ਇੱਥੇ ਆਇਆ ਸੀ ਗੁੰਨੇ ਆਪਣਾ ਪਿੰਡ ਆਹੋ, ਇੱਥੇ ਵੇਖਣ ਗੁੰਨੇ ਆਇਆ ਸੀ। ਤੁਹਾਨੂੰ ਮਿਲਿਆ ਤੁਸੀਂ ਉੱਥੇ ਵੇਖਿਆ ਇੱਥੇ ਸਾਰਿਆਂ ਨੂੰ ਮਿਲਿਆ ਜੋ, ਸਾਰਿਆਂ ਨੂੰ ਮਿਲ- ਅੱਛਾ ਸਾਰਿਆਂ ਨੂੰ ਮਿਲਦਾ ਗਿਲਦਾ। ਅੰਨ ਪਾਣੀ ਵੀ ਜਿਹਦੇ ਵੱਲੋਂ ਲੱਭਾ ਉਹਦੇ ਵੱਲੋਂ ਹੀ ਅੱਛਾ ਲੋਕੀ ਚੇਚਾ ਪਕਾ ਕੇ। ਵਾਹ ਵਾਹ ਫਿਰ ਚਾਅ ਕੀਤਾ ਮਤਲਬ ਕਿ ਉਹਦੇ ਆਉਣ ਦਾ ਲੋਕਾਂ ਨੇ ਆਓ ਬਿਲਕੁਲ, ਭਗਤ ਬਿਲਕੁਲ। ਕੀਤੀ ਉਹਦੀ ਵਾਹ ਜੀ ਵਾਹ ਠੀਕ ਹੈ ਫਿਰ ਚਲੋ ਮਿਲ ਗਿਆ ਕਿ ਤੁਰ ਗਿਆ ਉਹ। ਹੂੰ अस्सलाम वालेकुम भाई साहब ਵਾਲੇਕੁਮ ਹਾਂ ਸਲਾਮ। ਸਭ ਕੀ ਨਾਮ ਆਪਣਾ ਮੁਹੰਮਦ ਬਸ਼ੀਰ ਮੁਹੰਮਦ ਬਸ਼ੀਰ ਅੱਛਾ ਲਾਲ ਤੁਹਾਡੇ ਦੀਨ। ਭਰਾ ਨਾ ਠੀਕ ਹੈ ਤੁਹਾਡੇ ਵਾਲਾ ਸਾਹਿਬ ਦਾ ਨਾਮ ਲਾਲ ਦੀ ਲਾਲ ਦੀਨ ਤੇ ਦਾਦਾ ਜੀ ਦਾ ਨਾਮ ਕੀ ਸੀ ਕਾਲੂ ਕਾਲੂ ਹਾਜੀ ਸਾਹਿਬ ਇਹ ਜਿਹੜਾ ਤੁਹਾਡੇ ਪਿੰਡ ਸਟੇਸ਼ਨ ਹੈ ਗੁੰਨਾ ਸਟੇਸ਼ਨ ਜੀ। ਇਹਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋ ਕਿ ਇਹ ਕਿਆ ਆ ਤੁਹਾਡੀ ਹੋਸ਼ ਤੋਂ ਪਹਿਲੇ ਦਾ ਬਣਿਆ ਹੈ ਕਿ ਜਾਂ ਬਾਅਦ ਚ ਤੁਸੀਂ ਇਹਨੂੰ ਬੰਦਿਆਂ ਵੇਖਿਆ ਹੈ ਬਾਅਦ ਚ ਜੀ ਸਾਡੀ ਹੋਸ਼ ਤੋਂ ਪਹਿਲਾਂ ਦਾ ਬਣਿਆ ਸੀ ਤੇ ਉਦੋਂ ਕਿਤੇ ਖੋਰੇ ਪਦਾਸ਼ ਵੀ ਆ ਸੀ ਕਿ ਨਹੀਂ, ਨਹੀਂ? ਨਹੀਂ, ਨਹੀਂ, ਠੀਕ ਹੈ ਕਾਫੀ ਠੀਕ ਹੈ ਪਹਿਲਾਂ ਦਾ ਉਹ ਬਣਿਆ। ਸਾਡੇ ਵੱਡੇ ਦੱਸਦੇ ਹੁਣ। ਰਗੇਜ ਦੇ ਰਾਜ ਦਾ ਬਣਿਆ। ਹਾਂ ਅੱਛਾ ਅੱਛਾ
ਅੰਗਰੇਜ਼ ਦੇ ਰਾਜ ਦਾ ਬਣਿਆ। ਬਿਲਕੁਲ ਬਿਲਕੁਲ ਸਹੀ ਹੈ। ਤੇ ਇਹ ਜਿਹੜੇ ਤੁਹਾਡੇ ਪਿੰਡ ਦੇ ਆਲੇ ਦੁਆਲੇ ਦੇ ਪਿੰਡ ਨੇ 40-50 ਦੱਸਦੇ ਨੇ, ਕਿਸੇ ਗੱਲਾਂ ਸੁਣਦੇ ਆਇਆ ਬਜ਼ੁਰਗਾਂ ਕੋਲੋਂ ਕਿ ਜੀ ਇਹ ਸਟੇਸ਼ਨ ਲੱਗਦਾ ਸੀ, ਲੋਕ ਇੱਥੇ ਉਤਰਦੇ ਸਨ, ਜੇ ਕਿਸੇ ਨੇ ਭਾਗੋਵਾਲ ਵੀ ਜਾਣਾ ਤੇ ਐਸੇ ਸਟੇਸ਼ਨ ਤੇ ਨਹੀਂ ਉਤਰਨਾ ਵੇ। ਇਹ ਵੱਡਿਆਂ ਵਾਲਾ ਗੁੱਲੇ ਵਾਲੀ ਤੱਕ ਲੋਕ ਦੂਰ ਤੱਕ, ਮਤਲਬ ਬੜਿਆਣੇ ਤੱਕ ਲੋਕ ਇੱਥੋਂ ਉਤਰ ਕੇ ਜਾਂਦੇ ਰਹੇ ਨੇ, ਭਰੋ ਕਿ ਜਿੰਨੇ ਵੀ ਯਾਨੀ ਕਿ ਪਿੰਡ ਹੈ। ਠੀਕ। ਤੇ ਤੁਸੀਂ ਉਹ ਫਿਰ ਵੇਖਦੇ ਸੋ ਮੰਜ਼ਰ ਸਾਰਾ ਜਦੋਂ ਗੱਡੀ ਨੇ ਆਣਾ ਜਾਣਾ? ਆਹੋ ਜੀ, ਉਹ ਵੇਖਦੇ ਨੇ ਆ। ਬੜੀ ਦੁਨੀਆ ਦੁਆਲੇ ਦੇ ਪਿੰਡ, ਜਿੰਨੇ ਵੀ ਪਿੰਡ ਸੀ, ਇਹੋ ਅੱਡਾ ਸਮਝੋ ਲੱਗਦਾ ਸਟੇਸ਼ਨ ਸੀ। ਇੱਥੇ ਗੱਡੀ ਚੜਨਾ, ਇੱਥੇ ਉਤਰਨਾ, ਮਾਲ ਮੇਲੇ ਰੌਣਕਾਂ ਲੱਗੀਆਂ ਰਹਿਣੀਆਂ। ਤੇ ਹੋਰ ਪਰਲੀ ਸੜਕਾਂ ਉਦੋਂ ਕੋਈ ਨਹੀਂ ਬਣੀਆਂ, ਇਹੋ ਹੀ ਸੜਕ ਸੀ, ਇਹ ਵੀ ਕੋਈ ਨਹੀਂ। ਕਦੇ ਕੋਈ ਬੱਸ ਚੱਲਦੀ ਸੀ ਉਹ, ਤੇ ਇਹ ਗੱਡੀਆਂ ਦੀਆਂ ਬੜੀਆਂ ਸਹੂਲਤਾਂ ਸਨ। ਤੇ ਅੱਜ ਹੁਣ ਇਸ ਵੇਲੇ ਗੱਡੀ ਰੁਕਦੀ ਇੱਥੇ? ਇੱਕ ਗੱਡੀ ਰੁਕਦੀ ਹੈ, 2 ਗੱਡੀਆਂ ਚੱਲਦੀਆਂ, ਇੱਕ ਲਾਮਾ ਕਮਾਲ, ਇੱਕ ਸੁਪਰ। ਠੀਕ ਹੈ। ਸਵੇਰੇ ਜਾਂਦੀਆਂ ਨੇ, ਸਵੇਰੇ ਸੁਪਰ ਜਿਹੜੀ ਉਹ ਸਵੇਰੇ ਲੰਘਣੀ ਹੈ, ਕੋਈ 6-10 ਮਿੰਟ ਘੱਟ 6 ਲੰਘਦੀ, ਉਹ ਰੁਕਦੀ ਹੈ। ਦੂਜੀ ਲਾਮਾ ਕਮਾਲ ਨਹੀਂ ਰੁਕਦੀ, ਉਹ ਨਹੀਂ ਰੁਕਦੀ। ਫੇਰ ਉਹਨੇ ਲਾਮਾ ਕਬਾਲ ਤੇ ਜਾਣੀ ਕਰਾਚੀ, ਤੇ ਇਹਨੇ ਲਾਹੌਰ ਨੂੰ ਪਰਤਣਾ, ਫੇਰ ਪਿਛਲੇ ਪੈਰ। ਠੀਕ ਤੇ ਫੇਰ ਰੁਕਦੀ, ਇੱਕ ਗੱਡੀ ਰੁਕਦੀ ਹੈ, ਹੋਰ ਗੱਡੀ ਕੋਈ ਨਹੀਂ, ਸਹੂਲਤ ਹੀ ਕੋਈ ਨਹੀਂ। ਠੀਕ ਹੈ। ਸਹੀ ਸਹੀ। ਉਹ ਰੌਣਕਾਂ ਨਹੀਂ ਰਹੀਆਂ ਜੋ ਪਹਿਲੇ ਸਮੇਂ। ਹੁਣ ਤੇ ਬਾਜ਼ਾਰ ਪਿਆ, ਤੁਹਾਨੂੰ ਵੇਖਿਆ ਤਾਂ। ਹਾਂਜੀ। ਅੱਛਾ ਅੱਜ ਸਭ ਵੱਡੇ ਗੁੰਨੇ ਜਿਹੜੇ ਦੁਆਲੇ ਦੇ ਪਿੰਡ ਨੇ, ਇਹਨਾਂ ਦੇ ਨਾਂ ਦੱਸੋ ਜਰਾ। ਚੜ੍ਹਦੇ ਵਾਲ ਕਿਹੜਾ ਵੇ, ਪਹਾੜ ਵਾਲਾ ਕਿਹੜਾ, ਗੋਠਾ ਵਾਲਾ ਕਿਹੜਾ ਵੇ, ਇਹਨਾਂ ਦੇ ਦੱਸੋ ਜੀ ਨਾਂ। ਦੇਖੋ ਜੀ, ਇੱਥੋਂ ਗਰਬਰਾ ਵੀ ਪਹਾੜ, ਅੱਗੇ ਪਠਾਨ ਵਾਲੇ ਵੀ ਪਹਾੜ, ਹੁਣ ਇੱਕ ਕੋਠੇ ਪੇ ਨੂੰ ਵੀ ਪਹਾੜ ਨੇ, ਲੱਦੋਗੀ ਪਹਾੜ ਹੈ, ਭੂਣੀ ਪਹਾੜ ਹੈ, ਵਿੰਜਾ ਵੀ ਜਿਹੜਾ ਨੁੱਕਰ ਤੇ ਲੱਗਦਾ, ਚੜ੍ਹਦੀ ਗੁੱਟ। ਚੜ੍ਹਦੀ ਗੁੱਟ। ਅੱਗੇ ਠਵਾਰ ਤੇ ਕੋਟ ਰਾਜਕੋਟ ਦਾ ਚੜ੍ਹਦੇ ਨੇ। ਅੱਗੇ ਭਰੋਕੇ ਵੀ ਚੜ੍ਹਦੇ ਨੇ। ਅੱਗੇ ਉਹ ਜਿਹੜਾ ਹੈ ਚੰਦੜ, ਉਹ ਵੀ ਚੜ੍ਹਦੇ ਨੇ। ਗੁੱਲੇ ਵਾਲੀ ਵੀ ਚੜ੍ਹਦੇ, ਇਹ ਚੜ੍ਹਦੀ ਸਾਈਡ ਹੀ ਲੱਗਦੀ। ਸਹੀ। ਦੱਖਣ ਵੱਲ ਬਦੀਪੁਰ, ਗੁਰਦਨਪੁਰ, ਤੇ ਇਹੋ 100 ਦਾ ਚੱਕ, ਬੜਿਆਣਾ ਵੀ ਨੁੱਕਰ ਤੇ ਤੁਰ ਜਾਂਦਾ। ਠੀਕ। ਬੜਿਆਣਾ ਤੁਹਾਡੇ ਕੋਲ ਹੀ, ਇੱਥੋਂ ਲੱਗ ਗਈ ਹੈ? ਆਹ ਇੱਥੋਂ ਲੱਗ ਗਈ, ਮੇਰੇ 2-3 ਮੀਲ ਹੋਏ, 2-3 ਮੀਲ। ਠੀਕ ਹੈ। ਅੱਛਾ। ਸਹੀ। ਅੱਛਾ ਸਾਹਿਬ, 47 ਤੋਂ ਪਹਿਲੇ ਤੁਹਾਡੀ ਏਜ ਕਿੰਨੀ ਸੀ 47 ਦੀ ਵੰਡ ਵੇਲੇ? ਮੈਂ ਉੱਥੇ ਵੀ ਤੁਰਦਾ ਸੀ, ਇਹੋ 10-11 ਸਾਲ ਦੀ। 10-11 ਸਾਲ। ਠੀਕ ਹੈ। ਸਹੀ। ਅੱਛਾ ਬਾਬਾ ਜੀ, ਮੈਨੂੰ ਤੁਸੀਂ ਇਹ ਦੱਸੋ ਕਿ ਮੇਲਾ ਠੇਲਾ ਲੱਗਦਾ ਸੀ 47 ਤੋਂ ਪਹਿਲੇ ਤੁਹਾਡੇ ਇਸ ਪਿੰਡ ਗੁੰਨੇ ਦੇ ਵਿੱਚ ਜਾਂ ਕਿਤੇ? ਮੇਲਾ? ਹਾਂਜੀ, ਮੇਲਾ ਸਾਡੇ ਪੀਰ ਸ਼ਾਮਦ ਅਲੀ ਦਾ ਸਾਲ ਪਿੱਛੋਂ ਲੱਗਦਾ ਸੀ ਮੇਲਾ? ਹਾਂ ਬਿਲਕੁਲ। ਠੀਕ ਹੈ। ਤੇ ਕੋਈ ਉਸ ਵੇਲੇ ਕੋਈ ਕੋਡੀ ਛੋਡੀ ਹੋਣੀ, ਕਬੱਡੀ ਸ਼ਬੱਡੀ? ਕੋਡੀ ਬੜੇ ਜਵਾਨ। ਅੱਛਾ। ਠੀਕ ਹੈ। ਤੇ ਕਿਸੇ ਮਸ਼ਹੂਰ ਪਹਿਲਵਾਨ ਦਾ ਨਾਂ ਦਾ ਪਤਾ ਉਸ ਵਕਤ ਦਾ, ਉਸ ਦੌਰ ਦਾ ਕੀ ਨਾਂ ਸੀ ਉਹਦਾ? ਪਹਿਲਵਾਨ ਉਦੋਂ ਬਾਬਾ ਗੁਲਾਮ ਅਹਿਮਦ ਸੀ, ਮਾਮਾ ਮੁਨਸ਼ੀ ਸੀ। ਹਾਂਜੀ। ਉਧਰੋਂ ਗੁਲਾਬੀ ਸੀ, ਉਧਰੋਂ ਸਾਡੇ ਮੁਹੰਮਦ ਅਲੀ ਸੀ ਵੱਡਿਆਂ ਦਾ। ਹਾਂਜੀ। ਠੀਕ ਹੈ। ਹੋਰ ਕੋਈ ਬਾਬਾ ਜੀ ਉਸ ਵਕਤ ਦੀ ਕੋਈ ਗੱਲ ਤੁਸੀਂ ਕੋਈ ਸਾਡੇ ਨਾਲ ਕੋਈ ਸਾਂਝੀ ਕਰਨਾ ਚਾਹੋ, ਕੋਈ ਇਸ ਤੋਂ ਇਲਾਵਾ ਕੋਈ ਨਾ ਗੱਲਾਂ ਤੋਂ? ਕਿਸ ਤਰ੍ਹਾਂ ਦਾ, ਮਤਲਬ ਕਿ ਕੋਈ ਵਿਆਹ ਸ਼ਾਹ ਖਾਦਾ ਸੀ ਤੁਸੀਂ ਕੋਈ ਸਿੱਖਾਂ ਦਾ, ਜਾਂ ਕੋਈ ਉਹ ਤੁਹਾਡੇ ਵਿਆਹਾਂ ਚ ਆਂਦੇ ਜਾਂਦੇ ਸਨ? ਅੱਛਾ। ਸਾਡੇ ਹੋਰ ਲੋਕ ਖਾ ਲੈਂਦੇ ਹਨ ਵਿੱਚ। ਅੱਛਾ। ਸਾਡਾ ਜਿਹੜਾ ਬੋੜਾ ਸੀ ਨਾ, ਉਹ ਇਹਨਾਂ ਨੂੰ ਪਤਾ, ਉਹ ਬਹੁਤ ਸਹੀ। ਉਹਨਾਂ ਦੀ ਗੋਡੀ ਵੀ ਗਿਆ ਹੁੰਦਾ ਸੀ, ਵਾਢੀ ਵੀ ਗਿਆ ਹੁੰਦਾ ਸੀ। ਅੱਛਾ। ਪਾਣੀ ਉਹਨੇ ਘਰ ਦਾ ਪੀਣਾ, ਦਵਾਈ ਖੁਦਾ ਦੀ ਇਹਨੇ ਤੇ ਨਾ। ਠੀਕ। ਉਹਨਾਂ ਨੇ ਉਹਨਾਂ ਦੇ ਘਰ ਦਾ ਖਾਦਾ ਪੀਤਾ। ਸਹੀ ਕੀਤੀ ਉਹਨੇ ਸਿੱਖਾਂ ਦੀ। ਤੇ ਰੋਜ਼ਾ ਰੱਖ ਕੇ ਕੀਤੀ। ਰੋਜ਼ਾ ਰੱਖ। ਜੇ ਉਹਨਾਂ ਆਖਿਆ ਚਲੋ ਮੁਤਕੀ ਤੂੰ ਯਾਰ ਭਲੀਆਂ ਆਪੇ ਢੋਸ਼ਾਨੇ ਦੇ ਉਹਨੇ ਕਹਿੰਦਾ ਮੈਂ ਆਪਣੀ ਮਜ਼ਦੂਰੀ ਲੈਣੀ, ਮੈਂ ਆਪੀ ਢੋਣੀ। ਅੱਛਾ। ਬੜਾ ਮੁਸਲਮਾਨ ਕੀਤੇ ਦਾ ਪੱਕਾ ਹੈ। ਅੱਛਾ। ਬਾਬਾ ਜੀ, ਇਹ ਜਿਹੜੀ ਤੁਹਾਡੀ ਵੀਡੀਓ ਹੈ ਨਾ, ਇਹ ਚੱਲਣੀ ਉਧਰ ਪਾਰਲੇ ਪਾਸੇ ਵੀ। ਜਿਹੜੇ ਤੁਹਾਡੇ ਪਿੰਡ ਦੇ ਇਥੋਂ ਸਿੱਖ ਸਰਦਾਰ ਗਏ ਨੇ, ਜਾਂ ਜਿਹੜੇ ਹਿੰਦੂ ਭਰਾ ਜਿਹੜੇ ਘਰ ਗਏ ਸੀ ਨੇ, ਚਲੋ ਉਹ ਪਤਾ ਨਹੀਂ, ਜਿਸ ਤਰ੍ਹਾਂ ਤੁਹਾਨੂੰ ਅੱਲਾਹ ਤਾਲਾ ਨੇ ਸੇਧ ਦਿੱਤੀ ਹੈ, ਤੇ ਹੋ ਸਕਦਾ ਉਹਨਾਂ ਵਿੱਚ ਵੀ ਕੋਈ ਹੋਵੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ। ਤੇ ਜੇ ਉਹ ਨਹੀਂ ਤਾਂ ਜਿਹੜੀ ਉਹਨਾਂ ਦੀ ਨਸਲ ਹੈ, ਉਹਨਾਂ ਨੂੰ ਬੜਾ ਚਾਅ ਸੀ
ਕਿ ਜੀ ਸਾਡੇ ਬਜ਼ੁਰਗਾਂ ਦੇ ਬਾਰੇ ਕੋਈ ਕਿਸੇ ਨੂੰ ਪੁੱਛੋ, ਕੋਈ ਜਾਣਦਾ ਸੀ, ਜਾਣਦੇ ਆ ਜੀ ਤੁਹਾਡੀ ਸਾਰੇ। ਗੱਲਬਾਤ ਸਾਰੀ ਸੁਣਦੇ ਨੇ। ਉਹਨਾਂ ਨੂੰ ਇੱਕ ਰੀਝ ਆਂਦੀ ਹੈ ਕਿ ਚਾਹ ਉੱਠਦਾ ਦਿਲ ਵਿੱਚ ਕਿ ਯਾਰ ਅਸੀਂ ਜਾ ਕੇ ਵੱਡਾ ਗੁਨਾ ਜਾ ਕੇ ਆਪਣਾ ਪਿੰਡ ਵੇਖੀ। ਤੇ ਜੋ ਇੱਥੇ ਆਉਣ ਤੇ ਕੋਈ ਤੁਸੀਂ ਉਹਨਾਂ ਦੀ ਕੋਈ ਆਓ ਭਗਤ ਕਰੋਗੇ ਆਪਣਾ ਪਿੰਡ ਵੇਖਣ? ਆਹੋ ਤੇ ਪਿੰਡ ਵੇਖਣ ਕਿਹੜਾ ਬੰਦਾ ਜਿਹੜਾ ਉਹਨਾਂ ਨੂੰ ਜੀ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇੱਕ ਸਰਦਾਰ ਆਇਆ ਸੀ, ਸਾਰੇ ਪਿੰਡ ਨੇ ਉਹਨਾਂ ਨਾਲ ਬੜਾ ਕੀਤਾ ਕਰਾਇਆ। ਸਭ ਤੁਸੀਂ ਸੁੰਦਰ ਸਿੰਘ ਦੀ ਗੱਲ ਕਰ ਰਹੇ ਸੋ? ਉਹਦਾ ਬੇਟਾ ਸੀ ਅੰਬਰ ਸਿੰਘ। ਸੁੰਦਰ ਸਿੰਘ ਦਾ? ਆਹੋ। ਅੱਛਾ। ਤੇ ਉਹਨੇ ਇਹ ਸਾਡੇ ਲੋਕ ਜਿਹੜੇ ਹਨ ਉਹ ਮਾਲਕ ਤੇ ਉਹ ਹੀ ਸਨ ਜ਼ਿਆਦਾ। ਇਹਨਾਂ ਨੇ ਉਦੋਂ ਫਸਲ ਵੀ ਘੱਟ ਹੁੰਦਿਆਂ ਕਿ ਚਣੇ ਪੁੱਟ ਲਿਆਂਦੇ, ਮਸਲ ਪੁੱਟ ਲਿਆਂਦੇ, ਕਣਕ ਵੱਢ ਲਈ। ਇੱਕ ਉਹਨੇ ਜੇ ਤੁਰ ਗਿਆ ਉਹਨੇ ਆਖਿਆ ਉੱਠ ਤਾਂ ਉਹ ਤੈਨੂੰ ਮੈਂ ਪੱਠੇ ਚਕਾ ਛੜਾ, ਬਾਪੂ ਆ ਗਿਆ ਮੈਨੂੰ ਵੀ ਗਾਲਾਂ ਕੱਢਣੀਆਂ, ਤੈਨੂੰ ਵੀ ਕੱਢਣੀਆਂ। ਚੁੱਕ ਤਾਂ ਅੱਜ ਕਿਹੜਾ ਜ਼ਮਾਨਾ ਜੇ ਕਿਸੇ ਨੂੰ ਵੇਖ ਕੇ ਛੱਡੇ। ਉਹਨਾਂ ਦੇ ਸਲੂਕ ਇਹੋ ਹਿਸਾਬ ਲੈਣਾ ਕਦੇ ਦੀਵਾਨ ਸਿੰਘ। ਅੱਛਾ। ਹਾਂ, ਬੰਦੇ ਪੁੱਟਦਿਆਂ ਵੁੱਟਦਿਆਂ ਹੋਣਾ ਪੱਠੇ ਤੇ ਲਾਮ ਕਰਕੇ ਲੰਘ ਜਾਣਾ, ਇਹਨਾਂ ਨੂੰ ਪਤਾ ਲੱਗੇ ਪਰ ਸਾਡੇ ਹਾਲ ਨਹੀਂ ਆਇਆ। ਅੱਛਾ। ਹਾਂ, ਜੇ ਆਇਆ ਤੇ ਕੋਈ ਬਦੇ ਸਾਡੇ ਉਹਨੂੰ ਲੱਭਦਾ ਸੀ, ਉਹ ਲਾਮ ਕਰਕੇ ਲੰਘ ਜਾਂਦਾ। ਮਤਲਬ ਇਸ਼ਾਰਾ ਕਰ ਜਾਣਾ ਤੇ ਮੂੰਹ ਐ ਨਹੀਂ ਕਹਿਣਾ ਯਾਰ ਮੇਰੀ ਪੈਲੀ ਚ ਪੱਠੇ ਨਾ ਵੜ। ਵਾਹ ਜੀ ਵਾਹ, ਵਾਹ ਜੀ, ਠੀਕ ਠੀਕ, ਸਹੀ ਸਹੀ। ਚੰਗੇ ਦਿਨ ਗੁਜ਼ਾਰ ਗਏ ਨੇ, ਬੜੇ ਚੰਗੇ। ਠੀਕ ਹੈ ਠੀਕ ਹੈ। ਜਿਸ ਤਰ੍ਹਾਂ ਸਾਹਿਬ ਤੁਸੀਂ ਦੱਸਣ ਦੇ ਕੋਈ ਉਹਨਾਂ ਦੇ ਪੈਲੀ ਬੰਨੇ ਚ ਕੋਈ ਬੀਬੀ ਕੋਈ ਸਾਖ ਹੁੰਦੀ ਸੀ ਤੇ ਬੰਨਾ ਬਣਾ ਜਾਂਦੇ ਆ, ਬੰਨਾ ਲਾਮ ਕਰ ਜਾਣੀ, ਚੋਖਾ ਲਾਂਬਾ ਤੋੜ ਜਾਣਾ। ਅੱਛਾ। ਆਖਣਾ ਬਈ ਨਾ ਸਾਡੇ ਦਿਲ ਚ ਹੋਵੇ ਪਰ ਕੋਈ ਬਦੇ ਸਾਡੇ ਹਾਲ ਆਇਆ ਡੱਕਣ। ਮਤਲਬ ਇੰਨੀ ਹਜ਼ਾਕ ਸੀ। ਬਿਲਕੁਲ ਬਿਲਕੁਲ। ਵੇਖੋ ਜੀ, ਉਂਝ ਮੈਂ ਸੁਣੀ ਗੱਲ ਕਰਨਾ ਜੀ ਜੀ। ਇੱਥੇ ਕਿਹੜਾ ਸੀ ਸਿੱਖ ਜਿਹਨੇ ਘੋੜੀ ਦਿੱਤੀ ਸੀ? ਆਹੋ, ਲੈਂਦੇ ਪਹਾੜਾਂ ਪਾਸਿਓਂ ਕਿਆ ਉਹਦਾ ਨਾਂ ਸੀ? ਅੱਛਾ, ਉਹ ਮਰਾਸੀਆਂ ਦਾ ਧੀ ਜਵਾਈ ਆਉਂਦੇ ਹਨ। ਅੱਛਾ। ਤੇ ਉਹ ਅੱਗੇ ਮਕਲਾਵਾ ਲੈ ਕੇ ਤੇ ਫੇਰ ਮਿਲਣਗੇ। ਅੱਛਾ। ਉਹ ਤੁਰਦਾ ਹੁੰਦਾ ਸੀ ਪਿਆ। ਅੱਛਾ। ਤੇ ਉਹ ਸਿੱਖ ਜਾ ਮਗਰੋਂ ਆ ਗਿਆ। ਹਾਂਜੀ, ਆ ਗਿਆ ਜੇ ਕੜੀ ਤੇ ਉੱਤਰ ਬੈਠਾ ਘੋੜੀ ਤੋਂ। ਉੱਤਰ ਕੇ ਤੇ ਉਹ ਮਾਰਿਆ ਸੀ ਮੁੰਡੇ ਨੂੰ, ਆਖਾਂਗਾ ਬਹਿ ਜਾ ਘੋੜੀ ਤੇ, ਆਖਾਂਗਾ ਸਰਦਾਰ ਜੀ ਮੈਂ ਨਹੀਂ ਬਹਿ ਸਕਦਾ। ਹਾਂਜੀ। ਅੱਛਾ। ਆਖਾਂਗਾ ਬਹਿ ਜਾ। ਹਾਂਜੀ, ਉਹ ਬੱਚੀ ਨੂੰ ਵੀ ਭਾਲ ਦਿੱਤਾ ਤੇ ਉਹਨੂੰ ਵੀ ਭਾਲ ਦਿੱਤਾ। ਆ ਗਏ ਉਹ ਪਿੰਡ ਲੈ ਕੇ। ਉਹ ਘਰ ਦੇ ਆਖਣ ਲੱਗੇ ਕੰਜਾ ਤੂੰ ਕੀ ਕੀਤਾ? ਕਿੱਥੋਂ ਲੈਂਦੀ ਆ ਘੋੜੀ? ਅੱਛਾ। ਸਰਦਾਰ ਅੱਛਾ। ਆਖਾਂਗਾ ਇਹ ਬਤੇ ਨਹੀਂ ਹਾਂ ਬਹਿੰਦੇ ਤੇ ਉਹਨੇ ਭਾਲ ਦਿੱਤਾ। ਫਿਰ ਉੱਤਰ ਕੇ ਵਿਹੜੇ ਹੋ ਗਏ ਤੇ ਉਹ ਘੋੜੀ ਛੱਡਣ ਗਿਆ। ਆਖਾਂਗਾ ਮੈਂ ਦੇ ਛੜੀ, ਮੈਂ ਧੀ ਨੂੰ ਦੇ ਛੜੀ। ਜੇ ਤੁਹਾਡੀ ਧੀ ਤੇ ਸਾਡੀ ਵੀ ਧੀ ਹੈ, ਮੈਂ ਧੀ ਨੂੰ ਦੇ ਛੜੀ, ਮੈਂ ਨਹੀਂ ਹੁਣ ਲੈਣੀ। ਘੋੜੀ ਵਾਪਸ ਨਹੀਂ ਲਈ। ਅੱਛਾ। ਠੀਕ ਠੀਕ ਠੀਕ। ਅੱਛਾ ਬਾਬਾ ਜੀ, ਤੁਸੀਂ ਇੱਕ ਹੋਰ ਮੇਰੇ ਨਾਲ ਗੱਲ ਕੀਤੀ, ਜਿਹੜਾ ਡਾਕਾ ਹੋਇਆ ਜ਼ਰਾ ਉਹ ਵੀ ਸੁਣਾਓ। ਉਸ ਵੇਲੇ ਉਹ ਕਿੱਡਾ ਕੁ ਵੱਡਾ ਡਾਕਾ ਸੀ ਤੇ ਕਿੰਨਾ ਕੁ ਨੇ ਉਦਮ ਮਚਾ ਰੱਖਿਆ ਸੀ? ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਡਾਕੇ ਵਾਲੀ। ਉਹ ਡਾਕਾ ਨਹੀਂ, ਉਹ ਜਿਹੜੀ ਸਿਗਰਟਾਂ ਡੱਬੀ। ਅੱਛਾ। ਉਹ ਸਿਗਰਟਾਂ ਡੱਬੀ ਤੇ ਕੋਈ 4 ਆਨੇ ਸਨ ਕਿ ਕਿੰਨੇ ਸਨ। ਅੱਛਾ। ਗੱਡੇ ਵਾਲੇ ਕੋਲ ਤੇ ਉਹਨੇ ਸਵੇਰੇ ਪਰਚਾ ਦੇ ਦਿੱਤਾ। ਅੱਛਾ। ਪਰ ਮੈਨੂੰ ਇੱਥੇ ਲੁੱਟ ਲਿਆ ਵਾਰੀ ਆਏ ਰਾਹ ਤੇ। ਅੱਛਾ। ਉਹ ਮਾਰ ਪੁਲਿਸ ਉਹ ਇੱਥੋਂ ਲੋਕਾਂ ਨੂੰ ਜ਼ਿਮੀਂਦਾਰਾਂ ਉਧਰੋਂ ਫੜੇ ਜੁੱਤੇ ਹਨ, ਕਣਕ ਗਾਂਦੇ ਹਨ। ਅੱਛਾ। ਉਹ ਜਿਹੜਾ ਲੱਭੇ ਉਹਨੂੰ ਫੜ ਕੇ ਲੈ ਜਾਣ, ਜਿਹੜਾ ਲੱਭੇ ਉਹਨੂੰ ਲੈ ਜਾਣ। ਪੁਲਿਸ ਵਾਲੇ ਬਾਹਰ ਛੜਿਆ। ਪੁੱਛੋ ਉਹ ਪੁੱਛੇਗਾ। ਸਾਡੇ ਇੱਧਰ ਮਿਸਤਰੀ ਸਨ ਤੇ ਉਹਨਾਂ ਦੀ ਬਾਈ ਸੀ, ਉਧਰੋਂ ਢੱਗੇ ਫਲੇ ਜੁੱਤੇ ਕਣਕ ਗਾਂਦੇ ਹਨ ਪਏ। ਅੱਛਾ। ਉਹਨਾਂ ਨੂੰ ਲੈ ਗਏ, ਉਹ ਢੱਗੇ ਇੱਥੇ ਜੁੱਪੇ ਚ ਪਾਏ ਰਹਿ ਗਏ ਤੇ ਉਹਨਾਂ ਨੂੰ ਲੈ ਗਏ ਦੋਵਾਂ ਭਰਾਵਾਂ ਨੂੰ। ਉਹ ਮਗਰੋਂ ਪਤਾ ਲੱਗਾ ਵਾ ਉਹ ਲਹਿਣਾ ਸਿੰਘ ਨੂੰ। ਅੱਛਾ। ਆਖਾਂਗੇ ਉਹਨੂੰ ਮੁਹੰਮਦੀ ਨੂੰ ਤੇ ਅਲੀ ਮੁਹੰਮਦ ਨੂੰ ਲੈ ਗਈ ਪੁਲਿਸ ਤੇ ਡੰਗਰ ਢੱਗੇ ਉੱਥੇ ਹੀ ਨੇ ਫਲਿਆਂ ਦੇ ਵਿੱਚ ਹੀ। ਅੱਛਾ। ਉਹ ਉੱਥੇ ਵੇਲੇ ਨੂੰ ਗਿਆ, ਉੱਥੇ ਜਾ ਕੇ ਤੇ ਆਖਾਂਗਾ ਉਹ ਮੁਹੰਮਦੀ ਨਾ ਅਲੀ ਮੁਹੰਮਦਾ
ਇੱਥੇ ਬਹਿ ਰਹੇ ਹੋ ਆਖੇ ਲੰਬੜਦਾਰਾ ਲੈ ਫੜ ਕੇ ਪੁਲਿਸ ਵਾਲੇ ਉੱਥੋਂ ਤਾਂ ਢਕੇ ਮਰ ਚਲੇ ਨੇ ਤੇਰੇ ਆਏ ਉਹਨਾਂ ਨੂੰ ਪਾਣੀ ਦਾ ਘੋਡਾ ਉਹ ਚੱਲ ਕੇ ਅੱਛਾ ਚਲੋ ਮੈਂ ਇੱਥੇ ਬਹਿਣਾ ਹੂੰ ਉਹਨਾਂ ਨੂੰ ਠਾਲ ਕੇ ਘੱਲ ਦਿੱਤਾ ਪੁਲਿਸ ਵਾਲੇ ਦੀ ਜ਼ਰੂਰਤ ਹੀ ਨਹੀਂ ਪਈ ਪਰ ਮੈਂ ਆਖਾਂ ਨਹੀਂ ਕਾ ਜਾਣ ਦੇਣਾ ਠੀਕ ਠੀਕ ਐਡੇ ਉਹ ਮਤਲਬ ਕਿ ਭਾਈ ਆਦਮੀ ਸਨ ਠੀਕ ਹੈ ਠੀਕ 150 ਘੁਮਾ ਦੇ ਮਾਲਕ ਸਨ ਕੋਈ ਨਿੱਕੇ ਜਿਹੇ ਜ਼ਿਮੀਂਦਾਰ ਤੇ ਨਹੀਂ ਹਨ ਠੀਕ ਠੀਕ ਸਹੀ ਸਹੀ ਤੇ ਅੱਛਾ ਥੋੜ੍ਹਾ ਬੜੀ ਗੱਲ ਹੈ ਜੀ ਅੱਛਾ ਬਾਬਾ ਜੀ ਉਹ ਜਿਹੜੀ ਤੁਸੀਂ ਡਾਕੇ ਵਾਲੀ ਗੱਲ ਸੁਣਾਈ ਕਿ ਇੱਕ ਸਿਗਰਟਾਂ ਦੀ ਡੱਬੀ ਸੀ ਕੋਈ 4 ਆਨੇ ਸਨ ਯਾਨੀ ਕਿ ਉਸ ਵਕਤ ਦੇ ਵਿੱਚ ਜਦੋਂ ਡਾਕਾ ਹੋਇਆ ਵੇ ਇਹਦਾ ਮਤਲਬ ਇਹ ਵੀ ਜ਼ਾਹਰ ਹੁੰਦਾ ਨਾ ਕਿ ਉਸ ਵੇਲੇ ਕੋਈ ਚੋਰੀ ਚਕਾਰੀ ਦਾ ਰਿਵਾਜ ਹੀ ਕੋਈ ਨਹੀਂ ਸੀ ਇਸ ਤਰ੍ਹਾਂ ਦਾ ਕੋਈ ਦੌਰ ਹੀ ਨਹੀਂ ਸੀ ਤਾਂ ਹੀ ਤੇ ਮਾਂ ਸਿਗਰਟਾਂ ਦੀ ਡੱਬੀ ਦੇ ਉੱਤੋਂ ਇਹਨਾਂ ਚੁੱਕਿਆ ਗਿਆ ਦਵਾਈ ਪੈ ਗਈ ਕਿ ਡਾਕਾ ਹੋ ਗਿਆ ਡਾਕਾ ਹੋ ਗਿਆ ਅੱਛਾ ਫੜ ਕੇ ਤੇ ਬਿਲਕੁਲ ਫੜ ਕੇ ਛੱਡੇ ਉਹਨਾਂ ਘੁੰਮਦੇ ਰੰਗੀਰ ਦੀ ਅੱਛਾ 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 ਠੀਕ 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 ਹੈ ਬਾਬਾ ਜੀ ਬੜੀ ਮਿਹਰਬਾਨੀ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਤੇ ਹਾਜ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਹਾਂ ਤੇ ਇਸੇ ਤਰ੍ਹਾਂ ਅੱਲਾਹ ਤਾਲਾ ਦਾ ਫਜ਼ਲ ਤੁਹਾਡੇ ਤੇ ਬਰਕਰਾਰ ਰਹੇ ਜੀ ਅਸੀਂ ਦੁਆ ਗੋ ਹਾਂ ਕਿ ਉਸ ਵਕਤ ਦੀਆਂ ਯਾਦਾਂ ਨੂੰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਤੇ ਸਾਨੂੰ ਦੱਸਿਆ ਕਿ ਇਸ ਗੁੰਨੇ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਰਹਿੰਦੇ ਸਨ ਕਿਸ ਤਰ੍ਹਾਂ ਦਾ ਉਹਨਾਂ ਦਾ ਆਪਸ ਵਿਵਹਾਰ ਸੀ ਤੇ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਓਕੇ ਜੀ ਅੱਲਾਹ ਹਾਫਿਜ਼